ਸਟੇਟਸ ਮੇਰਾ ਗ੍ਰੀਨ ਕਾਰਡ ਹੋਲਡਰ ਆ, ਤਾਂ ਮੈਂ ਆਪਣੀ ਵਾਈਫ ਲਈ ਕੀਤਾ ਸੀਗਾ ਕੇਸ ਅਪਲਾਈ, ਤੇ ਫਿਰ ਮੇਰੇ ਬੱਚੇ ਦਾ ਵੀ ਜਨਮ ਇੰਡੀਆ ਦਾ ਹੀ ਆ। ਤਾਂ ਸਾਨੂੰ ਪਿਛਲੇ ਸਾਲ ਜਨਵਰੀ 16 ਨੂੰ ਮੇਲ ਆ ਗਈ ਸੀਗੀ ਕਿ ਸਾਡੇ ਸਾਰੇ ਪੇਪਰ ਐਕਸੈਪਟ ਹੋ ਗਏ ਐਵਰੀਥਿੰਗ। ਸੋ ਦੇ ਉਹ ਫਿਰ ਸਾਡਾ ਸਕੈਜੂਲ ਇੰਟਰਵਿਊ ਦਾ ਕਰਕੇ ਸਾਨੂੰ ਜਲਦੀ ਮੇਲ ਪਾਉਣਗੇ ਨਾ। ਤੇ ਲਾਸਟ ਜੀ ਜਨਵਰੀ 16 ਤੋਂ ਹੀ ਅਸੀਂ ਵੇਟ ਕਰ ਰਹੇ ਹਾਂ, ਉਸ ਤੋਂ ਬਾਅਦ ਸਾਨੂੰ ਅਜੇ ਤੱਕ ਕੋਈ ਮੇਲ ਨਹੀਂ ਜੀ ਆਈ ਹੈਗੀ ਸਾਡੇ ਲਈ। ਸੋ ਭਾਜੀ ਕਾਫੀ ਜ਼ਿਆਦਾ ਕਾਲਰਸ ਇਹ ਕੰਪਲੇਨ ਕਰ ਚੁੱਕੇ ਆ ਰੇਡੀਓ ਦੇ ਉੱਤੇ। ਸਾਡੇ ਖੁਦ ਦੇ ਵੀ ਕੇਸ ਜਿਹੜੇ ਆ ਪੈਂਡਿੰਗ ਹੀ ਆ। ਤੇ ਸਿਟੀਜ਼ਨ ਦੇ ਜਿਹੜੇ ਸਪਾਊਸਸ ਹੈਗੇ ਉਹਨਾਂ ਨੂੰ ਪਹਿਲ ਆ, ਤੇ ਗ੍ਰੀਨ ਕਾਰਡ ਹੋਲਡਰ ਵਾਲੇ ਅਜੇ ਸਾਰਿਆਂ ਦਾ ਨੰਬਰ ਨਹੀਂ ਲੱਗ ਰਿਹਾ, ਉਹਨਾਂ ਨੂੰ ਵੇਟ ਹੀ ਕਰਨੀ ਪੈਣੀ ਹੈ। ਈਵਨ ਜਿਹੜਾ ਡਾਕੂਮੈਂਟ ਵੀ ਕੰਪਲੀਟ ਆ ਉਹਨਾਂ ਨੂੰ ਵੀ ਜਿਹੜੀ ਵੇਟ ਕਰਨੀ ਪੈ ਰਹੀ ਹੈ। 1.5 ਸਾਲ ਤਾਂ ਹੁਣ ਇਹਨਾਂ ਨੂੰ ਹੀ ਹੋ ਗਿਆ, ਪਿਛਲੇ ਸਾਲ ਜਨਵਰੀ ਦਾ ਇਹਨਾਂ ਦੀ ਈਮੇਲ ਇਹਨਾਂ ਨੂੰ ਆਈ ਆ। ਜੇ ਕੋਈ ਕਿਸੇ ਗ੍ਰੀਨ ਕਾਰਡ ਹੋਲਡਰ ਦਾ ਸਪਾਊਸ ਦਾ ਕੇਸ ਅਪਰੂਵ ਹੋਇਆ, ਉਹ ਕਮੈਂਟ ਕਰਕੇ ਦੱਸ ਦੇਵੇ ਲਾਈਵ ਫੀਡ ਤੇ ਆਪਾਂ ਅਨਾਉਂਸ ਕਰ ਦਿੰਦੇ ਆ। ਸਾਡੇ ਹਿਸਾਬ ਨਾਲ ਜੇ ਪੈਂਡਿੰਗ ਹੀ ਆ 3 ਸਾਲ ਜਿਹੜੇ ਲੋਕ ਆ ਹੋ ਗਏ ਉਹਨਾਂ ਨੂੰ ਵੇਟ ਕਰਦੇ ਹੋਏ ਗ੍ਰੀਨ ਕਾਰਡ ਹੋਲਡਰ ਵਾਲਿਆਂ ਨੂੰ। ਸੋ ਅਜੇ ਕੱਲ ਪਰਸੋਂ ਦੀਆਂ ਗੱਲਾਂ ਲੱਗਦੀਆਂ ਕੋਵਿਡ, ਪਰ ਕੋਵਿਡ ਦੇ ਨਾਲ ਦੇਖੋ ਕਿੰਨਾ ਕੁਛ ਡਿਲੇ ਜਿਹੜਾ ਹੈ ਆਲਰੇਡੀ ਉਹ ਐਡ ਹੋ ਚੁੱਕਾ ਹੈ ਇਸ ਦੇ ਨਾਲ। ਸ਼ਰਨਜੀਤ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਰ, ਮੈਂ ਪੁੱਛਣਾ ਸੀ ਮੇਰੀ ਨਾ ਮਾਸਟਰ ਹੀਅਰਿੰਗ ਆ ਰਹੀ ਹੈ ਦਸੰਬਰ ਦੇ ਵਿੱਚ ਸੈਂਪਲ ਵਿੱਚ, ਤੇ ਮੇਰੀ ਜੱਜ ਜੈਫਰਸਨ ਨੂੰ ਵੈਬ ਲੈਟਰ ਲਿਖੀ ਹੈ। ਮੈਂ ਕਿਹਾ ਜਿੱਦਾਂ ਹੁਣ ਪੀਡੀ ਮੈਮੋ ਚੱਲ ਰਿਹਾ ਤੇ ਤੁਹਾਡੇ ਹਿਸਾਬ ਨਾਲ ਮਾਸਟਰ ਪਲੀਡਿੰਗ ਦੀ ਰਿਕੁਐਸਟ ਪਾਣੀ ਚਾਹੀਦੀ ਹੈ, ਕਿਉਂਕਿ ਆਲਰੇਡੀ ਉਹ ਜਿਹੜੀ ਇੰਡੀਵਿਜੂਅਲ ਹੈ ਉਹ 2023 ਚ ਐਂਡ ਕੀ ਹੈ। ਤੁਹਾਡੀ ਹੁਣ ਮਾਸਟਰ ਹੀਅਰਿੰਗ ਆ ਰਹੀ ਹੈ ਕਿ ਇੰਡੀਵਿਜੂਅਲ ਆ ਰਹੀ ਹੈ? ਮਾਸਟਰ ਆ ਰਹੀ ਹੈ। ਮਾਸਟਰ ਆ ਰਹੀ ਹੈ ਦਸੰਬਰ ਦੇ ਵਿੱਚ। ਨਹੀਂ, ਜਿਹੜੀ ਤੁਹਾਡੀ ਮਾਸਟਰ ਹੀਅਰਿੰਗ ਆ ਉਹਦੇ ਵਿੱਚ ਤੁਹਾਨੂੰ ਪੇਸ਼ ਤੇ ਹੋਣੇ ਪੈਣਾ, ਤੇ ਰਿਟਨ ਪਲੀਡਿੰਗ ਜਿਹੜੀਆਂ ਹੈਗੀਆਂ ਉਹ ਤੁਹਾਡੇ ਲਈ ਬੈਟਰ ਆ। ਜੇ ਉਹਨਾਂ ਨੇ ਤੁਹਾਨੂੰ ਪੀਡੀ ਦੇਣੀ ਹੈ ਤਾਂ ਫਿਰ ਉਹ ਤੁਹਾਡੀ ਰਿਟਨ ਪਲੀਡਿੰਗ ਦੇ ਵਿੱਚ ਹੀ ਤੁਹਾਨੂੰ ਇੱਕ ਨੋਟਿਸ ਦੇਓਗੇ। ਡਾਇਰੈਕਟ ਨਹੀਂ ਉਹਨਾਂ ਨੇ ਡਿਸਮਿਸ ਕਰਨਾ, ਤੁਹਾਨੂੰ ਉਹਨਾਂ ਨੇ ਓਪਰਚੁਨਿਟੀ ਦੇਣੀ ਆ ਐਕਸਪਲੇਨ ਕਰਨ ਲਈ। ਸੋ ਰਿਟਨ ਪਲੀਡਿੰਗ ਮੇਰੇ ਹਿਸਾਬ ਨਾਲ ਬੈਸਟ ਹੈ ਇਸ ਵੇਲੇ ਜੀ, ਕਿਉਂਕਿ ਰਿਟਨ ਪਲੀਡਿੰਗ ਜਿੱਦਾਂ ਕਿ ਪ੍ਰੋਸੈਸ ਕਰਕੇ ਉਹਨਾਂ ਨੇ ਬੰਦਾ ਨਹੀਂ ਆਉਣਾ, ਉਹਨਾਂ ਨੇ ਅੱਗੇ ਪਾ ਦੇਣੀ ਆ। ਸੋ ਜਿਹੜੇ ਪੀਡੀ ਮਿਲਣ ਦੇ ਜ਼ਿਆਦਾ ਚਾਂਸ, ਮਤਲਬ ਹੁਣ ਇਹ ਕੋਈ ਕੰਟਰੀ ਵਾਈਡ ਤਾਂ ਮੇਰੇ ਕੋਲ ਡੇਟਾ ਹੈ ਨਹੀਂਗਾ ਕਿ ਕਿੱਦਾਂ ਹੁੰਦਾ, ਪਰ ਮੇਰੇ ਹਿਸਾਬ ਨਾਲ ਜਿਹੜਾ ਜ਼ਿਆਦਾਤਰ ਆਪਾਂ ਰਿਟਨ ਪਲੀਡਿੰਗਸ ਹੀ ਕਰਦੇ ਹਾਂ। ਸੋ ਰਿਟਨ ਪਲੀਡਿੰਗ 'ਚ ਸਾਨੂੰ ਕਦੀ ਆਇਆ ਨਹੀਂ ਇੱਕ ਕੇਸ ਤੇ, ਬਸ ਉਹਨਾਂ ਨੇ ਸਾਰਿਆਂ ਚੋਂ ਲਾਈਕ ਇਹਨੂੰ ਪੀਡੀ ਆਪਾਂ ਕਰਨਾ ਵਾ, ਪਰ ਜ਼ਿਆਦਾਤਰ ਜਿਹੜੀ ਰਿਟਨ ਪਲੀਡਿੰਗ ਆ ਉਹ ਜ਼ਿਆਦਾ ਕਾਮਯਾਬ ਆ ਅੱਜ ਦੀ ਡੇਟ ਦੇ ਵਿੱਚ। ਜੀ, ਇੱਕ ਸਵਾਲ ਪੁੱਛ ਰਹੇ ਨੇ ਨਿਧੀ ਹੁਣੀ ਵੀ ਉਹਨਾਂ ਦੇ ਦੋਨੋਂ ਨਿਆਣੇ US ਸਿਟੀਜ਼ਨ ਆ ਤੇ ਉਹਨਾਂ ਕੋਲ ਟੂਰਿਸਟ ਵੀਜ਼ਾ, ਅਸਾਈਲਮ ਕਿਉਂ ਅਪਲਾਈ ਕਰਨਾ ਜੀ? ਉਹ ਆਪਣੇ ਨਿਆਣਿਆਂ ਨੂੰ ਕਹੋ ਵੀ ਉਹ ਤੁਹਾਡੇ ਲਈ ਜਿਹੜਾ ਰੈਗੂਲਰ ਪੇਰੈਂਟਸ ਵਾਲਾ ਜਿਹੜਾ ਹੁੰਦਾ ਆ ਉਸ ਦੇ ਜ਼ਰੀਏ ਜਾਣੋ। ਤੁਸੀਂ ਤਾਂ ਜਾਣ ਕੇ ਮਿਸ਼ਨ ਤੇ ਪਹੁੰਚਣ ਦੇ ਲਈ ਔਖਾ ਰਾਹ ਲੱਭਣ ਦੀ ਕੋਸ਼ਿਸ਼ ਜਿਹੜੀ ਉਹ ਕਰ ਰਹੇ ਆ। ਉਹ ਪਤਾ ਕਿ ਇਸ ਹਿਸਾਬ ਨਾਲ ਪੁੱਛ ਰਹੇ ਹੋ, ਇਹ ਪੁੱਛ ਰਹੇ ਕਿ ਬੱਚੇ ਛੋਟੇ ਹੋਣੇ ਆ ਜੇ 21 ਸਾਲ ਦੇ ਹੋ ਕੇ ਕਰ ਸਕਦੇ ਆ। ਸੋ ਅੱਛਾ 15-20 ਸਾਲ ਉਮਰ ਲੱਗ ਜਾਣੀ ਉਹਨਾਂ ਦੀ। ਠੀਕ ਆ ਚਲੋ ਫਿਰ ਦੇਖੋ ਜੀ, ਹੁਣ ਜੇ ਤੁਹਾਡਾ ਬਣਦਾ ਅਸਾਈਲਮ ਵਾਲਾ ਕੇਸ ਫੇਰ ਹੀ ਕਰਿਓ, ਐਵੇਂ ਨਾ ਜਿਹੜਾ ਉਹ ਕਰਿਓ। ਆਪਾਂ ਤਾਂ ਇਹੀ ਕਹਿ ਸਕਦੇ ਹਾਂ। ਮਨਦੀਪ ਜੀ ਹੈਲੋ, ਸਤਿ ਸ਼੍ਰੀ ਅਕਾਲ ਦੋਨਾਂ ਵੀਰਾਂ ਨੂੰ। ਮੇਰੇ ਫਾਦਰ ਨੇ ਨਾ ਮੇਰੇ ਬ੍ਰਦਰ ਦਾ ਅਪਲਾਈ ਕੀਤਾ ਸੀ, ਪਰ ਹੁਣ ਸਾਡੇ ਨਾ ਪੇਪਰ ਸਾਰੇ ਕੰਪਲੀਟ ਹੋ ਗਏ 2021 ਦੇ। ਪਰ ਪਹਿਲਾਂ ਉਹ ਕੰਮ ਕਰਦੇ ਸੀ, ਫਿਰ ਉਹਨਾਂ ਨੂੰ ਕੋਈ ਪ੍ਰੋਬਲਮ ਆ ਗਈ, ਡਾਕਟਰ ਨੇ ਉਹਨਾਂ ਨੂੰ ਡਿਸੇਬਲ ਕਰਤਾ 1 ਈਅਰ ਲਈ। ਕੀ ਜੇ ਹੁਣ ਉਹ SSI ਅਪਲਾਈ ਕਰਨ ਤਾਂ ਉਹਦਾ ਕੋਈ ਕੇਸ ਤੇ ਬੈਡ ਇਫੈਕਟ ਤਾਂ ਨਹੀਂ ਪਊਗਾ? ਜਿਹੜੀ ਉਹ ਬੈਡ ਇਫੈਕਟ ਤਾਂ ਨਹੀਂ ਪੈਣਾ। ਜਿਹੜਾ ਜਦੋਂ ਉਹਨਾਂ ਦੀ ਇੰਟਰਵਿਊ ਆਉਂਦੀ ਹੈ ਉਹਨਾਂ ਨੂੰ ਆਪਣਾ ਐਫੀਡੇਵਿਟ ਆਫ ਸਪੋਰਟ ਜਿਹੜਾ ਸੀਗਾ 864 ਸੀਗਾ, ਕਈ ਵਾਰੀ ਉਹ ਅਪਡੇਟਡ ਕਰਨ ਨੂੰ ਉਹ ਕਹਿ ਸਕਦੇ ਆ। ਤੇ ਐਫੀਡੇਵਿਟ ਆਫ ਸਪੋਰਟ ਮੰਨ ਲਓ ਜੇ ਕਿਸੇ ਦੀ ਪ੍ਰੋਬਲਮ ਆ, ਇਨਕਮ ਨਹੀਂ ਹੈਗੀ ਹੈ ਨਾ, ਤੇ ਭਾਵੇਂ SSI ਲੈਂਦੇ ਨਹੀਂ ਲੈਂਦੇ ਉਹ ਡਿਫਰੈਂਟ ਇਸ਼ੂ ਆ। ਭਾਵੇਂ ਮੰਨ ਲਓ ਬੰਦਾ ਅਨਐਮਪਲੋਇਡ ਹੀ ਹੈਗਾ, ਸਿਰਫ ਕੰਮ ਨਹੀਂ ਉਹਨੇ ਕੀਤਾ, ਮਤਲਬ ਕਿ ਉਹਦਾ ਮਿਨੀਮਮ ਰਿਕੁਆਇਰਮੈਂਟ ਇਹ ਹੈ ਕਿ ਇਨਕਮ ਹੋਣੀ ਚਾਹੀਦੀ ਆ। ਜੇ ਉਹਨਾਂ ਦੀ ਇਨਕਮ ਡਰੋਪ ਹੋ ਗਈ ਹੈ ਤਾਂ ਉਹ ਐਜ਼ ਅ ਫਾਈਨੈਂਸ਼ੀਅਲ ਸਪਾਂਸਰ ਕਾਊਂਟ ਨਹੀਂ ਹੁੰਦੇ। ਤੁਹਾਨੂੰ ਇੱਕ ਕੋ ਸਪਾਂਸਰ ਜਿਹੜਾ ਉਹਦੀ ਤਿਆਰੀ ਤੁਸੀਂ ਨਾਲ ਰੱਖਿਓ, ਤੇ ਕੋ ਸਪਾਂਸਰ ਨੂੰ ਆਪਣਾ ਐਫੀਡੇਵਿਟ ਲਾਉਣਾ ਪੈਣਾ। ਹੁਣ ਜਿਹੜੀ ਪਬਲਿਕ ਚਾਰਜ ਦੀ ਗੱਲ ਕੀਤੀ ਸੀਗੀ, ਪਬਲਿਕ ਚਾਰਜ ਜਿਹੜਾ US ਸਿਟੀਜ਼ਨ ਤੇ ਮੈਟਰ ਨਹੀਂ ਕਰਦਾ। ਉਹਨਾਂ ਨੇ ਦੇਖਣਾ ਕਿ ਇਮੀਗ੍ਰੈਂਟ ਤਾਂ ਨਹੀਂ ਪਬਲਿਕ ਚਾਰਜ ਹੋਊਗਾ, ਤੇ ਜੇ ਇਮੀਗ੍ਰੈਂਟ ਪਬਲਿਕ ਚਾਰਜ ਹੋਊਗਾ ਤਾਂ ਬਿੱਲ ਕਿਹਨੂੰ ਭੇਜੀਏ? ਪਟੀਸ਼ਨਰ ਨੂੰ ਭੇਜੀਏ ਕਿ ਕੋ ਸਪਾਂਸਰ ਨੂੰ ਭੇਜੀਏ, ਕਿਹਨੂੰ ਭੇਜੀਏ? ਸੋ SSI ਦਾ ਫਰਕ ਨਹੀਂ ਪੈਣਾ ਚਾਹੀਦਾ। ਜੇ ਇਮੀਗ੍ਰੇਸ਼ਨ ਕਹਿੰਦੀ ਹੈ ਤਾਂ ਤੁਹਾਨੂੰ ਫਿਰ ਆਹ ਆਰਗੂਮੈਂਟ ਪੇਸ਼ ਕਰਨੀ ਪੈਣੀ ਹੈ ਕਿ ਜਿਹੜਾ US ਸਿਟੀਜ਼ਨ ਆ ਉਹਦੀ ਉਮਰ ਦੇਖੋ, ਤਾਂ ਜਿਹੜਾ ਇਮੀਗ੍ਰੈਂਟ ਆ ਉਹਦੀ ਉਮਰ ਯੰਗ ਆ, ਉਹਦੇ ਹੋਣ ਦੇ ਚਾਂਸ ਜਿਹੜੇ ਘੱਟ ਆ। ਇਮੀਗ੍ਰੇਸ਼ਨ ਇਹ ਆਰਗੂ ਕਰ ਸਕਦੀ ਹੈ ਕਿ ਫਾਦਰ ਨੇ ਵੀ ਇੱਦਾਂ ਲਿਆ, ਬੱਚਾ ਵੀ ਇੱਦਾਂ ਕਰੂਗਾ। ਤੁਸੀਂ ਕਹਿਣਾ ਕਿ ਨਹੀਂ, ਇਹਦੇ ਵਿੱਚ ਕੋਈ ਲੌਜਿਕ ਨਹੀਂ ਹੈਗਾ, ਫਾਦਰ ਦੀ ਉਮਰ ਇੰਨੀ ਆ ਤਾਂ ਬੱਚੇ ਦੇ ਅਜੇ
20-30 ਸਾਲ ਪਏ ਆ ਕੰਮ ਕਰਨ ਵਾਲੇ। ਜੀ ਜੀ। ਅਗਲੇ ਕਾਲਰ ਜਸਵੰਤ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ ਭਾਜੀ ਮੇਰਾ ਸਵਾਲ, ਮੇਰਾ ਨਾ 2019 ਚ ਅਸਾਲਮ ਕੇਸ ਪਾਸ ਹੋ ਗਿਆ ਸੀਗਾ। ਮੈਂ 20 ਚ ਅਪਲਾਈ ਕਰਤਾ ਸੀ ਗ੍ਰੀਨ ਕਾਰਡ। 2 ਸਾਲ ਹੋ ਗਏ ਭਾਜੀ, ਆਇਆ ਨਹੀਂ। ਕਿੰਨਾ ਇਹਦਾ ਕੀ ਪ੍ਰੋਸੈਸ ਕੀ ਹੈ ਭਾਜੀ, ਕਿੰਨਾ ਟਾਈਮ ਲੱਗਣਾ? ਸੋ ਭਾਜੀ ਟਾਈਮ ਤਾਂ ਇਹਦਾ ਔਨ ਐਵਰੇਜ ਹੁਣ ਅੱਜ ਕੱਲ੍ਹ 3 ਸਾਲ ਜਿਹੜੇ ਉਹ ਲੱਗ ਰਹੇ ਆ ਅਸਾਲਮ ਵਾਲੇ ਗ੍ਰੀਨ ਕਾਰਡ ਨੂੰ। ਉਹ ਠੀਕ ਹੈ। ਤੇ ਭਾਜੀ ਇੱਕ ਮੇਰਾ ਸਾਡਾ ਕੇਸ ਸੀਗਾ ਇਮੀਗ੍ਰੇਸ਼ਨ ਚ ਹੀ ਸੀਗਾ, ਅਸਾਲਮ ਕੇਸ ਸੀ। 3 ਸਾਲ ਹੋ ਗਏ, ਉਹਦੀ ਕੋਈ ਤਰੀਕ ਹੀ ਨਹੀਂ ਆਈ ਭਾਜੀ। ਹਾਂਜੀ 3 ਸਾਲ ਹੋ ਗਏ ਕਹਿੰਦੇ ਅਸਾਈਲਮ ਦੇ ਕੇਸ ਲਾਇਆ ਨੂੰ, ਤੇ ਤਰੀਕ ਨਹੀਂ ਆਈ ਜੀ ਕੋਈ। ਉਹ ਭਾਜੀ ਅਸਾਲਮ ਆਫਿਸ ਚਲਾਇਆ ਸੀਗਾ। ਹਾਂਜੀ ਇਮੀਗ੍ਰੇਸ਼ਨ ਭਾਈ ਥੱਲੇ ਹੀ ਸੀਗਾ। ਹਾਂਜੀ ਅਸਾਲਮ ਆਫਿਸ 'ਚ ਨਹੀਂ ਭਾਜੀ ਤਰੀਕ ਆਉਂਦੀ ਕਦੀ ਵੀ। ਕੋਰਟ ਦੇ ਵਿੱਚ ਤੁਹਾਨੂੰ ਤਰੀਕ ਆਉਂਦੀ ਹੈ। ਅਸਾਲਮ ਆਫਿਸ ਦੀ ਤਾਂ ਇਦਾਂ ਹੈ ਕਿ ਆਪਣੇ ਆਪ ਹੀ ਜਦੋਂ ਉਹਨਾਂ ਦਾ ਆਈ ਵਾਰੀ ਤਾਂ ਉਹਨਾਂ ਨੇ ਦੇਣੀ ਹੈ। ਤਾਂ ਜਿਹੜੇ 3 ਸਾਲਾਂ ਵਾਲੇ ਜਿਹੜੇ ਦੌਰ 'ਚ ਤੁਸੀਂ ਕੇਸ ਸੀਗੇ, ਜੇ 19-20 ਵਾਲੇ ਕੇਸ ਉਹ ਸਾਰੇ ਪੈਂਡਿੰਗ ਹੀ ਆ। ਉਸ ਤੋਂ ਪਹਿਲੇ ਵਾਲੇ ਵੀ ਪੈਂਡਿੰਗ ਆ, ਬਾਅਦ ਵਾਲੇ ਵੀ ਪੈਂਡਿੰਗ ਆ। ਸੋ ਕਈ ਵਾਰੀ ਇਹ ਕੀ ਕਰਦੇ ਆ ਕਿ ਇੱਦਾਂ ਦਾ ਰੂਲ ਬਣਾਉਂਦੇ ਆ ਕਿ ਲਾਸਟ ਵਾਲੇ ਕੇਸ ਜਿੱਦਾਂ ਪਹਿਲਾਂ ਸੁਣਨੇ ਉਹਨਾਂ ਨੇ ਕਈ ਵਾਰੀ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਟਰੰਪ ਨੇ ਜਿੱਦਾਂ 2-3 ਮਹੀਨੇ ਚਲਾਇਆ ਸੀਗਾ, ਫਿਰ ਹੁਣ ਬਾਈਡਨ ਕੋਸ਼ਿਸ਼ ਕਰ ਰਿਹਾ। ਪਰ ਇੱਦਾਂ ਕਿ ਕੋਈ ਵੀ ਰੂਲ ਇਹਨਾਂ ਦਾ ਲੌਂਗ ਟਰਮ ਇੱਦਾਂ ਦਾ ਚੱਲ ਨਹੀਂ ਪਾਇਆ ਜਿਹਦੇ ਵਿੱਚ ਕਿ ਸਿਸਟਮੈਟਿਕਲੀ ਫਟਾਫਟ ਇਹ ਤਰੀਕ ਇੱਦਾਂ ਦੀ ਕੋਈ ਫਿਕਸ ਕਰ ਸਕਣ। ਸੋ ਅਸਾਲਮ ਆਫਿਸ ਦੇ ਜਿਹੜੇ ਡਿਲੇ ਆ ਉਹ ਚੱਲਦੇ ਰਹਿਣੇ ਜੀ। ਬਲਦੇਵ ਜੀ। ਹੈਲੋ ਭਾਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੈਂ ਪੁੱਛਣਾ ਸੀ, ਅਸੀਂ EB-5 ਤੇ ਆਏ ਸੀ UK ਤੋਂ 2017 ਚ ਜੀ। ਉਹ ਅਗਸਤ ਹੈ ਜੀ। ਅਸੀਂ ਉਹ ਜਿਹੜਾ ਕੰਡੀਸ਼ਨਰ ਰਿਮੂਵ ਕਰਨ ਵਾਸਤੇ 2 ਸਾਲ, ਹੁਣ 3 ਸਾਲ ਹੋ ਗਏ ਸਾਨੂੰ ਅਪਲਾਈ ਕੀਤੇ ਨੂੰ। ਅਜੇ ਤੱਕ ਉਹਨਾਂ ਦਾ ਕੋਈ ਨਹੀਂ ਮੁੜ ਕੇ ਆਇਆ। ਤਾਂ ਅਸੀਂ ਸਿਟੀਜ਼ਨ ਜਿੱਦਾਂ ਉਹਦੀ ਵੇਟ ਕਰਨੀ ਪੈਣੀ ਸਾਨੂੰ ਅਪਲਾਈ ਕਰਨ ਨੂੰ, ਕਿ ਜਿੱਦਾਂ ਹੁਣ 5 ਸਾਲ ਸਾਨੂੰ ਹੋ ਜਾਣੇ ਉਹ ਅਗਸਤ ਦੇ ਵਿੱਚ ਕਰ ਸਕਦੇ ਹਾਂ? ਅਪਲਾਈ ਕਰ ਸਕਦੇ ਹੋ ਤੁਸੀਂ ਸਿਟੀਜ਼ਨਸ਼ਿਪ ਅਪਲਾਈ ਕਰ ਸਕਦੇ ਹਾਂ। ਹਾਂਜੀ, ਪਰ ਜਿਹੜੀ ਤੁਹਾਨੂੰ ਸਿਟੀਜ਼ਨਸ਼ਿਪ ਦੇਣੀ ਉਹਨਾਂ ਨੇ ਉਦੋਂ ਹੀ ਆ ਜਦੋਂ ਤੁਹਾਡਾ ਪਰਮਾਨੈਂਟ ਗ੍ਰੀਨ ਕਾਰਡ ਮਿਲਣਾ। ਉਹ ਅੱਛਾ ਜੀ। ਪਰ ਇਹ ਸਿਟੀਜ਼ਨ ਬਣਨ ਨੂੰ ਵੀ ਸਾਲ ਕੁ ਲੱਗ ਹੀ ਜਾਂਦਾ ਘੱਟੋ ਘੱਟ, ਤੇ ਅਪਲਾਈ ਕਰਨ 'ਚ ਕੋਈ ਨੁਕਸਾਨ ਨਹੀਂ। ਠੀਕ ਹੈ ਜੀ, ਠੀਕ ਹੈ। ਅੱਛਾ ਜੀ, ਤੇ ਇਦਾਂ ਜਲਦੀ ਹੋ ਜਾਊਗਾ ਜਿੱਦਾਂ ਜੇ ਹੁਣ ਪਹਿਲਾਂ ਅਪਲਾਈ ਕਰ ਦਈਏ ਤੇ ਜਦੋਂ ਗ੍ਰੀਨ ਕਾਰਡ ਦੀ ਕੰਡੀਸ਼ਨ ਰਿਮੂਵ ਹੋ ਜਾਊਗੀ ਤੇ ਫਿਰ ਉਦੋਂ ਸਿਟੀਜ਼ਨਸ਼ਿਪ ਵੀ ਉਧਰ ਤਿਆਰ ਹੋ ਜਾਊਗੀ। ਮਤਲਬ ਤੁਹਾਡਾ ਟਾਈਮ ਬਚ ਜਾਊਗਾ ਸਿਟੀਜ਼ਨਸ਼ਿਪ ਐਪਲੀਕੇਸ਼ਨ ਵਾਲਾ। ਜੀ ਜੀ। ਤਿਲਕ ਰਾਜ ਜੀ ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਮੈਂ ਵਕੀਲ ਸਾਹਿਬ ਨੂੰ ਪੁੱਛਣਾ ਸੀਗਾ ਕਿ ਮੇਰਾ 1 ਜੂਨ ਨੂੰ ਅਸਾਈਲਮ ਗ੍ਰਾਂਟ ਹੋਇਆ ਸੀਗਾ। ਜਿਹੜੇ ਨਵੇਂ ਜੱਜ ਹਾਇਰ ਕੀਤੇ ਉਹਨਾਂ ਤੋਂ ਇੱਕ ਜੱਜ ਨੂੰ ਪੁਰਾਣੇ ਜੱਜ ਨੂੰ ਮੂਵ ਕਰ ਦਿੱਤਾ ਸੀ ਰਾਈਟ ਦੇ ਕੇਸ ਤੇ ਨਾ ਕੋਈ ਇੱਥੇ DHS ਅਟਰਨੀ ਦੀ ਰਿਜ਼ਰਵੇਸ਼ਨ ਹੈ ਤੇ ਹੁਣ ਤੱਕ ਨਾ ਤੇ ਲੈਟਰ ਆਇਆ ਨਾ ਸਿਸਟਮ ਤੇ ਅਪਡੇਟ ਹੋਇਆ। ਕੇਸ ਮੇਰਾ ਗਰੰਟ ਹੋਇਆ 100%। ਤੁਹਾਨੂੰ ਜਿਹੜਾ ਇੱਕ ਸ਼ਾਰਟ ਫਾਰਮ ਡਿਸੀਜਨ ਹੁੰਦਾ 1 ਪੇਜ ਦਾ ਅਸਾਈਲਮ ਗ੍ਰਾਂਟਡ ਲਿਖਿਆ ਹੁੰਦਾ ਉਹ ਮਿਲ ਗਿਆ? ਨਹੀਂ ਜੀ, ਉਹ ਮੇਰੇ ਸਾਹਮਣੇ ਜਿਹੜਾ ਮੇਰਾ ਵਕੀਲ ਸੀਗਾ ਉੱਥੇ ਉਹਨੂੰ ਐਡਰੈਸ ਕਨਫਰਮ ਕੀਤਾ ਸੀਗਾ ਜੱਜ ਨੇ। ਉਹ ਨਵੀਂ ਜੱਜ ਸੀ, ਉਹਨੇ ਕਿਹਾ ਕਿ ਮੈਂ ਤੁਹਾਨੂੰ ਐਡਰੈਸ ਤੇ ਭੇਜ ਦੂੰਗੀ, ਬਟ ਰਾਈਟ ਵੇ ਕੁਝ ਨਹੀਂ ਦਿੱਤਾ। ਮੇਰੀ ਫੋਨ ਤੇ ਲੱਗੀ ਸੀ ਐਡਰੈਸ। ਤੁਸੀਂ ਕੋਰਟ ਜਾਓ, ਕੋਰਟ ਦੀ ਵਿੰਡੋ ਤੇ ਨਾ ਉੱਥੇ ਕਹੋ ਆਪਣੀ ID ਲੈ ਕੇ ਜਾਓ, ਕੋਰਟ ਜਾਓ ਤੇ ਉਹਨਾਂ ਨੂੰ ਕਹੋ ਮੈਨੂੰ ਆਪਣਾ ਡਿਸੀਜਨ ਚਾਹੀਦਾ। ਉਹ ਦੇ ਦਿੰਦੇ ਆ 2-3 ਦਿਨਾਂ ਦੇ ਵਿੱਚ ਤੁਹਾਨੂੰ ਦੇ ਦੋਗੇ। ਜੇ ਡਿਸੀਜਨ ਤਿਆਰ ਆ ਤਾਂ ਸ਼ਾਰਟ ਫਾਰਮ ਡਿਸੀਜਨ ਤਾਂ ਘੱਟੋ ਘੱਟ ਤਿਆਰ ਹੋਣਾ ਚਾਹੀਦਾ। ਤੇ ਕੋਰਟ ਜਾਓ ਆਪੀ ਤੇ ਕਈ ਵਾਰੀ ਨਾ ਉਹ ਨਹੀਂ ਭੇਜਦੇ, ਵਕੀਲ ਨੂੰ ਵੀ ਭੇਜਦੇ ਨਹੀਂ ਹੈਗੇ। ਸੋ ਕੋਰਟ ਜਾ ਕੇ ਵਿੰਡੋ ਤੇ ਜਾ ਕੇ ਕਹੋ ਕਿ ਮੈਨੂੰ ਡਿਸੀਜਨ ਚਾਹੀਦਾ, ਮੈਂ ਉਹ ਕਲੈਕਟ ਕਰਨ ਆਇਆ ਆਪਣਾ। ਤੇ ਉਹਨਾਂ ਨੇ ਤੁਹਾਨੂੰ ਖੜੇ ਪੈਰ ਨਹੀਂ ਦੇਣਾ, ਉਹਨਾਂ ਨੇ ਤੁਹਾਨੂੰ ਕਹਿਣਾ 2 ਦਿਨ ਬਾਅਦ 3 ਦਿਨ ਬਾਅਦ ਆਈ। ਸੋ ਦੋ ਗੇੜੇ ਵੱਜਣੇ ਆ ਤੁਹਾਡੇ। 2 ਗੇੜੇ ਵੱਜਣੇ। ਹਾਂਜੀ ਆਪ ਜਾ ਸਕਦੇ ਤੇ ਮੈਨੂੰ ਮੇਰੇ ਵਕੀਲ ਦੀ ਹੈਲਪ ਦੀ ਕੋਈ ਲੋੜ ਨਹੀਂ? ਨਹੀਂ ਆਪ ਜਾ ਸਕਦੇ। ਹਾਂਜੀ ਜੀ ਓਕੇ ਧੰਨਵਾਦ। ਠੀਕ ਹੈ, ਓਕੇ ਮਿਹਰਬਾਨੀ ਜੀ। ਜਿਹੜੇ ਨਿਧੀ ਹੁਣੀ ਬਾਰ-ਬਾਰ ਕਾਲ ਕਰ ਰਹੇ ਹਨ ਨਾ, ਤੁਸੀਂ ਸਟੂਡੀਓ 'ਚ ਕਾਲ ਕਰਕੇ ਪੁੱਛ ਲਓ ਜੀ। ਤੁਸੀਂ ਉਹਨਾਂ ਦੇ WhatsApp ਤੇ ਕਾਲ ਕਰੀ ਜਾ ਰਹੇ ਹੋ, ਉਹ ਇਸ ਟਾਈਮ ਸ਼ੋਅ ਕਰ ਰਹੇ ਆ। ਸਮਝਿਆ ਕਰੋ ਇਸ ਚੀਜ਼ ਨੂੰ। ਪ੍ਰਾਇੋਰਟੀ ਇਦਾਂ ਨਹੀਂ ਹੁੰਦੀ ਵੀ ਤੁਸੀਂ ਕਹਿਤਾ ਤੇ ਉਸੇ ਵੇਲੇ ਤੁਹਾਨੂੰ ਵਕੀਲ ਸਾਹਿਬ ਸਾਰੇ ਕੰਮ ਛੱਡ ਕੇ ਤੇ ਤੁਹਾਡੇ ਨਾਲ ਜਿਹੜਾ ਜੁੜਨਾ ਇਸ ਟਾਈਮ ਉਹ ਸ਼ੋਅ ਦੇ ਵਿੱਚ ਨੇ। ਸੋ ਇਸ ਚੀਜ਼ ਨੂੰ ਮਾੜਾ ਜਿਹਾ ਜਿਹੜਾ ਉਹ ਤੁਸੀਂ ਸਮਝੋ। ਜੇ ਤੁਹਾਨੂੰ ਲੱਗਦਾ ਹੈ ਤਾਂ ਤੁਸੀਂ ਇਹਨਾਂ ਦੇ ਜਿਹੜਾ ਫੋਨ ਥੱਲੇ ਲਿਖਿਆ ਆ ਉਹਨਾਂ ਦੇ ਨਾਲ ਅਪੁਆਇੰਟਮੈਂਟ ਬਣਾ ਕੇ ਉਹਨਾਂ ਦੇ ਨਾਲ ਗੱਲ ਕਰੋ। ਇਦਾਂ ਨਹੀਂ ਹੁੰਦਾ। ਅਗਲੇ ਇੱਕ YouTube ਚੱਲਦਾ ਪਿਆ ਹੁਣ ਆਪਣਾ, ਇੱਕ Facebook ਆ, ਇੱਕ ਰੇਡੀਓ ਚੱਲ ਰਿਹਾ ਨਾਲ ਪੈਰਲਲ TikTok ਵੀ ਚੱਲ ਰਿਹਾ। ਹਾਂ, ਸੋ ਨਾਲੇ ਇਹ ਰੈਗੂਲਰ ਕਾਲ ਕਰਨੀ ਪੈਣੀ ਜੇ ਸਟੂਡੀਓ 'ਚ ਤੁਸੀਂ ਕਾਲ ਕਰਨੀ ਹੈ। 408-272-5200 4082725200। ਸਬਰ ਕਰੋ ਜੀ, ਸਬਰ।
ਕੋਈ ਗੱਲ ਨਹੀਂ, ਸਾਰੇ ਜਾਣੇ ਲਾਈਨ 'ਚ ਲੱਗੇ ਨੇ। ਮਕਸਦ ਆਪਣੇ ਸ਼ੋਅ ਦਾ ਇਹੀ ਹੈ ਕਿ ਕਿਉਂਕਿ ਸਾਰੇ ਕਾਲਰਾਂ ਨੇ ਕੋਈ ਨਾ ਕੋਈ ਸਵਾਲ ਪੁੱਛੀ ਜਾਣੇ ਹਨਾ, ਜਿੱਦਾਂ ਹੁਣ ਤੁਸੀਂ ਜੇ ਸੁਣਦੇ ਰਹੋਗੇ ਇਹਨੂੰ ਤਾਂ ਇਦਾਂ ਕਿ ਤੁਹਾਨੂੰ ਇਹ 'ਚੋਂ ਨੌਲੇਜ ਮਿਲ ਜਾਣੀ ਹੈ। ਜਿਹੜੇ 2 ਘੰਟੇ ਆ, ਕਈ ਵਾਰੀ ਇਹ ਹੈ ਕਿ ਤੁਹਾਡਾ ਸਵਾਲ ਨਹੀਂ ਹੋਣਾ, ਡਿਸਕਸ ਆਪ ਹੀ ਹੋ ਜਾਂਦਾ ਜਾਂ ਅਗਲੇ ਉਹ 'ਚ ਆ ਕਿ ਇਹ ਕਿ ਓਵਰਆਲ ਤੁਹਾਨੂੰ ਜਿਹੜੀ ਪੂਰੀ ਪਿਕਚਰ ਜਿਹੜੀ ਬਣਦੀ ਰਹਿਣੀ ਹੈ। ਪਰ ਇਦਾਂ ਕਿ ਜਿਹੜਾ ਹੁਣ ਆਹ ਸ਼ੋਅ ਦੇ ਵਿੱਚ ਆਪਣਾ ਜੋ ਟੌਪਿਕ ਆ ਉਹ ਆ, ਜਿੰਨਾ ਆਪਾਂ ਕਰ ਸਕਦੇ ਉਹਨਾਂ ਕਰ ਸਕਦੇ ਹਨਾ, ਬਾਕੀ ਜਿਹੜਾ ਨਹੀਂ ਕਰ ਸਕਦੇ ਉਹ ਸਾਡੇ ਹੱਥੋਂ ਬਾਹਰ। ਦੇਖੋ ਸਾਰੇ ਜਾਣੇ ਕਈ ਕਹਿੰਦੇ ਫੋਨ ਨਹੀਂ ਮਿਲਦਾ, ਇਸ ਲਈ ਨਹੀਂ ਮਿਲਦਾ ਪਿਆ ਜੀ ਕਿਉਂਕਿ ਸਾਰੀਆਂ ਲਾਈਨਾਂ ਜਦੋਂ ਬਿਜ਼ੀ ਹੋ ਜਾਂਦੀਆਂ ਫਿਰ ਤੁਹਾਨੂੰ ਉਹ ਬਿਜ਼ੀ ਟੋਨ ਮਿਲਣੀ ਆ। ਉਸ ਜਿਉਂ ਲਾਈਨ ਖਾਲੀ ਹੋਊਗੀ ਉਹ ਤੁਹਾਡਾ ਨੰਬਰ ਜਿਹੜਾ ਆਉਣਾ ਆ। ਸੋ ਪਲੀਜ਼ ਇੱਕ ਤਾਂ ਸ਼ਾਰਟ ਰੱਖਣ ਦੀ ਤੁਸੀਂ ਆਪਣੇ ਸਵਾਲ ਦੀ ਕੋਸ਼ਿਸ਼ ਕਰਿਓ ਤਾਂ ਜੋ ਵੱਧ ਤੋਂ ਵੱਧ ਕਾਲਸ ਲੈ ਸਕੀਏ। ਰਵਿੰਦਰ ਜੀ। ਹਾਂਜੀ ਵੀਰੇ, ਥੋੜਾ ਜਿਹਾ ਸਵਾਲ ਲੰਮਾ ਸੀਗਾ ਭਾਜੀ। ਤਾਂ ਮੈਂ ਨਾ ਪੇਰੈਂਟਸ ਦਾ ਭਾਜੀ 10 ਈਅਰ ਦਾ ਵੀਜ਼ਾ ਸੀਗਾ, ਮੈਂ ਪਹਿਲਾਂ ਵੀ ਕਾਲ ਕਰੀ ਸੀ, ਤਾਂ ਉਹ ਮਾਤਾ ਜੀ ਦਾ ਉਹਨਾਂ ਨੇ ਰਿਵੋਕ ਕਰਤਾ ਸੀਗਾ ਵੀਜ਼ਾ, ਤੇ ਪਰ ਡੈਡੀ ਜੀ ਦਾ ਓਕੇ ਆ। ਤਾਂ ਭਾਜੀ ਕੋਈ ਪ੍ਰੋਬਲਮ ਨਹੀਂ ਸੀ, ਮਾਤਾ ਜੀ ਸਿਰਫ ਇੱਕ ਵਾਰੀ ਆਏ ਸੀ। ਹੁਣ ਮੇਰਾ ਸਵਾਲ ਇਹ ਆ ਭਾਜੀ, ਮੈਂ ਉਹਨਾਂ ਦਾ ਟੂਰਿਸਟ ਵੀਜ਼ਾ ਅਪਲਾਈ ਕਰਾਂ ਜਾਂ ਮੈਂ ਸਿਟੀਜ਼ਨ ਆ, ਜਾਂ ਮੈਂ ਉੱਦਾਂ ਉਹਨਾਂ ਦਾ ਅਪਲਾਈ ਕਰ ਲਾਂ, ਵੀ ਕਿੱਦਾਂ ਛੇਤੀ ਬਣੂਗਾ? ਤੇ ਭਾਜੀ ਮੈਂ ਵੀ ਹਾਂਜੀ, ਤੇ ਤੁਹਾਡੇ ਵੀ ਕਾਲ ਕਰੀ ਸੀਗੀ ਭਾਜੀ, ਮੈਂ 2 ਵੀਕ ਵੌਇਸ ਮੇਲ ਤੇ ਜਾ ਰਿਹਾ ਸੀਗਾ ਤੁਹਾਡੇ ਨਾਲ ਅਪਾਇੰਟਮੈਂਟ ਬਣਾਉਣ ਲਈ। ਜੀ ਹਾਂਜੀ ਚਲੋ ਮੈਂ ਤੁਹਾਨੂੰ ਆਨਸਰ ਦੇ ਦਿੰਦਾ। ਆਨਸਰ ਪਹਿਲਾਂ ਮੈਨੂੰ ਇਹ ਦੱਸੋ ਕਿ ਜਿਹੜਾ ਵੀਜ਼ਾ ਰਿਵੋਕ ਹੋਇਆ ਉਹ ਕਿਸ ਗੱਲੋਂ ਰਿਵੋਕ ਹੋਇਆ ਸੀਗਾ? ਭਾਜੀ ਉਹਨਾਂ ਨੇ ਕਿਹਾ ਵਾ ਕਿ ਅਸੀਂ ਰੀਜ਼ਨ ਨਹੀਂ ਦੱਸ ਸਕਦੇ, ਪਰ ਰੀਜ਼ਨ ਭਾਜੀ ਮਾਤਾ ਜੀ ਕੋਲੇ 10 ਸਾਲ ਦਾ ਸੀਗਾ, ਉਹ 2 ਵਾਰ ਆਏ ਨੇ, ਤਾਂ ਮਹੀਨਾ ਹੀ ਆ ਕੇ ਉਹ ਮੁੜ ਗਏ ਆ ਜੀ। ਕੋਈ ਵੀ ਜਾਣੀ ਕਿਸੇ ਕਿਸਮ ਦੀ 1% ਵੀ ਕੋਈ ਪ੍ਰੋਬਲਮ ਨਹੀਂ ਸੀਗੀ ਜੀ। ਤੇ ਮਾਤਾ ਜੀ ਜਿੱਦਾਂ ਦੋਨੇ ਮਾਤਾ ਜੀ ਤੇ ਡੈਡੀ ਜੀ ਦਾ ਦੋਨਾਂ ਦਾ ਇਕੱਠਿਆਂ ਦਾ ਸੀ, ਪਰ ਉਹਨਾਂ ਨੇ ਇਕੱਲਾ ਜਿੱਦਾਂ ਮਾਤਾ ਦਾ ਰਿਵੋਕ ਕਰਿਆ, ਪਰ ਡੈਡੀ ਜੀ ਦਾ ਜਿੱਦਾਂ ਉੱਦਾਂ ਠੀਕ ਆ। ਉਹਦੀ ਕੋਈ ਈਮੇਲ ਨਹੀਂ ਆਈ ਹੈਗੀ, ਤੇ ਉਹ ਈਮੇਲ ਵੀ ਹਾਂਜੀ ਤੁਸੀਂ ਕਿਹਾ ਸੀ .gov ਤੋਂ ਹੀ ਆਈ ਹੋਈ ਆ ਜੀ। ਜੀ ਠੀਕ ਹੈ। ਸੋ ਭਾਜੀ ਇਦਾਂ ਕਿ ਅੱਛਾ ਉਹਦੇ ਸੌਰੀ ਭਾਜੀ ਫੋਨ ਨਹੀਂ ਤੁਹਾਡਾ ਮਿਲਿਆ ਮੇਰੇ ਹੱਥੋਂ ਬਾਹਰ। ਸੋ ਜਿਹੜਾ ਵੀਜ਼ਾ ਰਿਵੋਕ ਤੁਹਾਡਾ ਹੋਇਆ, ਕੋਈ ਮੈਂ ਸੁਣਿਆ ਨਹੀਂ ਇਦਾਂ ਕਿ ਬਿਨਾਂ ਮਤਲਬ ਦੇ ਕਿਸੇ ਦਾ ਵੀਜ਼ਾ ਜਿਹੜਾ ਰਿਵੋਕ ਕਰ ਦਿੱਤਾ ਹੋਵੇ। ਪਤਾ ਨਹੀਂ ਹੁਣ ਕੀ ਰੀਜ਼ਨ ਇਹਨਾਂ ਨੇ ਦਿੱਤਾ। ਜ਼ਿਆਦਾਤਰ ਜਦੋਂ ਵੀਜ਼ਾ ਰਿਵੋਕ ਕਰਦੇ ਨਾ ਉਹਦੇ ਉੱਤੇ ਇੱਕ ਠੱਪਾ ਲਾ ਦਿੰਦੇ ਆ, ਉਹਦੇ ਵਿੱਚ ਉਹਨਾਂ ਨੇ ਧਾਰਾ ਲਿਖੀ ਹੁੰਦੀ ਹੈ 20 CFR ਨਾ, ਇੱਦਾਂ ਉਹਨਾਂ ਨੇ ਉਹ ਲਿਖੀ ਹੁੰਦੀ ਹੈ ਕਿ ਇੱਕ ਸਟੈਂਪ ਜ਼ਰੂਰ ਲਾਉਂਦੇ ਆ। ਉਹ ਸਟੈਂਪ ਦੇ ਬੇਸ ਤੇ ਤੁਸੀਂ ਜਾ ਕੇ ਗੂਗਲ ਕਰ ਸਕਦੇ ਆ ਕਿ ਰੀਜ਼ਨ ਕੀ ਦਿੱਤਾ ਉਹਨਾਂ ਨੂੰ। ਕੋਈ ਰੀਜ਼ਨ ਨਹੀਂ ਹੈਗਾ ਤਾਂ ਕਈ ਵਾਰੀ ਇਹ ਰੀਜ਼ਨ ਹੁੰਦਾ ਕਿ ਇੰਟੈਂਡਿੰਗ ਇਮੀਗ੍ਰੈਂਟ, ਸਾਨੂੰ ਲੱਗਦਾ ਕਿ ਇਹਦਾ ਮੁੰਡਾ ਸਿਟੀਜ਼ਨ ਆ ਤੇ ਇਹਦੀ ਉਮਰ ਦੇਖ ਕੇ ਜਾਂ ਇਹਦੇ ਸਵਾਲ ਜਵਾਬ ਪੁੱਛ ਕੇ ਸਾਨੂੰ ਇਦਾਂ ਲੱਗਦਾ ਕਿ ਇਹ ਵਾਪਸ ਨਹੀਂ ਹੁਣ ਜਾਊਗੀ ਹਨਾ। ਸੋ ਇਹਦੇ ਵਿੱਚ ਕੀ ਹੈ ਕਿ ਤੁਸੀਂ ਜੇ ਤਾਂ ਤੁਹਾਨੂੰ ਅਪਾਇੰਟਮੈਂਟ ਮਿਲਦੀ ਆ ਫਟਾਫਟ ਤੁਸੀਂ ਇੱਕ ਵਾਰੀ ਵੀਜ਼ਾ ਟਰਾਈ ਕਰ ਲਓ, ਤੇ ਉਹਦੇ ਵਿੱਚ ਤੁਹਾਨੂੰ ਦੱਸਣਾ ਪੈਣਾ ਕਿ ਮੇਰਾ ਰਿਵੋਕ ਹੋਇਆ ਸੀਗਾ, ਕਿੰਨੀ ਤਰੀਕ ਨੂੰ ਰਿਵੋਕ ਹੋਇਆ ਸੀਗਾ। ਜੇ ਮਿਲਦਾ ਤਾਂ ਕਰ ਲਓ, ਅਦਰਵਾਈਜ਼ ਕਿਉਂਕਿ ਹੁਣ ਦੇਖੋ ਗੱਲ ਤਾਂ ਉਹੀ ਹੈ ਜਿੱਦਾਂ ਤੁਸੀਂ ਕਹਿੰਦੇ ਕਿ ਗ੍ਰੀਨ ਕਾਰਡ ਵਗੈਰਾ ਇਮੀਗ੍ਰੇਸ਼ਨ ਵੀ ਹੁਣ ਆਪਣੇ ਵੱਲੋਂ ਤਾਂ ਉਹਨਾਂ ਨੇ ਸਹੀ ਪੋਜੀਸ਼ਨ ਹੀ ਲਈ ਆ। ਸੋ ਜੇ ਤੁਹਾਨੂੰ ਵੀਜ਼ਾ ਮਿਲਦਾ ਸਹੀ ਤਰੀਕੇ ਨਾਲ ਲੈ ਲਓ ਤਾਂ ਆ ਜਾ ਸਕਦੇ ਆ, ਤੇ ਨਹੀਂ ਮਿਲਦਾ ਤਾਂ ਜਿਹੜਾ ਗ੍ਰੀਨ ਕਾਰਡ ਜੇ ਬਾਹਰੋਂ ਬੈਠੇ ਦਾ ਟਰਾਈ ਕਰੋਗੇ ਤੁਹਾਡਾ 2 ਸਾਲ ਦਾ 2.5 ਸਾਲ ਦਾ ਪ੍ਰੋਸੈਸ ਜਿਹੜਾ ਉਹ ਜਾ ਸਕਦਾ। ਸੋ ਮੇਰੀ ਸਲਾਹ ਪਹਿਲਾਂ ਇਹ ਹੋਗੀ ਕਿ ਟਰਾਈ ਕਰਕੇ ਦੇਖ ਲਓ ਵੀਜ਼ਾ, ਜੇ ਨਹੀਂ ਮਿਲਦਾ ਤੇ ਫਿਰ ਗ੍ਰੀਨ ਕਾਰਡ ਤਾਂ ਹੈਗਾ ਹੀ ਹੈ ਹਨਾ। ਜੀ ਜੀ। ਸੋ ਹਾਂਜੀ, ਫਿਰ ਕਾਉਂਸਲਰ ਪ੍ਰੋਸੈਸਿੰਗ ਥਰੂ ਜਿਹੜਾ ਉੱਥੇ ਜਿਹੜੀ ਉਹ ਹੁੰਦੀ ਹੈ, ਫਿਰ ਉਹ ਬੰਦਾ ਉਹ ਜਿਹੜਾ ਕਰ ਸਕਦਾ ਜੇ ਉੱਧਰਲੇ ਪਾਸੇ ਆ। ਸੋ ਬਿਲਕੁਲ ਜਿੱਦਾਂ ਨੇ ਕਿਹਾ, ਕਈ ਵਾਰੀ ਜਦੋਂ ਆਉਂਦੇ ਆ ਨਾ ਕੁਛ ਇੱਦਾਂ ਦੇ ਸਵਾਲ ਉਹ ਪੁੱਛਦੇ, ਸ਼ਾਇਦ ਉਹਨਾਂ ਨੂੰ ਇਹ ਲੱਗਾ ਹੋਵੇ ਵੀ ਇਹਨਾਂ ਨੇ ਨਹੀਂ ਜਾਣਾ, ਜਾਂ ਕੁਛ ਇੱਦਾਂ ਦਾ ਉਹਨਾਂ ਨੂੰ ਲੱਗਾ ਹੋਊਗਾ, ਕੁਛ ਕਹਿ ਹੋ ਜਾਂਦਾ ਆ। ਸੋ ਉਸ ਚੀਜ਼ ਦੇ ਲਈ ਜਿਹੜਾ ਉਹ ਧਿਆਨ ਰੱਖਣ ਦੀ ਜ਼ਰੂਰਤ ਰਹਿੰਦੀ ਹੈ। ਇਹਦੇ ਵਿੱਚ ਇਦਾਂ ਕਿ ਆਹੀ ਸਵਾਲ ਤੇ ਹੁਣ ਜਿਹਨਾਂ ਦੇ ਘਰ ਦੇ ਜਿੱਦਾਂ ਆਉਂਦੇ ਆ ਉਹ ਚੀਜ਼ ਦਾ ਧਿਆਨ ਰੱਖਣਾ। ਜਿੱਦਾਂ ਮੇਰੇ ਖੁਦ ਦੇ ਘਰ ਦੇ ਵੀ ਕਈ ਵਾਰੀ ਆ ਚੁੱਕੇ ਹਨਾ, 10-15 ਵਾਰੀ ਜ਼ਿਆਦਾ ਵਾਰੀ ਆ ਚੁੱਕੇ ਆ। ਪਰ ਉਹਦਾ ਮਤਲਬ ਇਹ ਨਹੀਂ ਕਿ ਹੁਣ ਜਿੱਦਾਂ ਮੰਨ ਲਓ ਕਿ ਉਹਨਾਂ ਦੀ ਜਿੱਦਾਂ ਉਹਨਾਂ ਨੂੰ ਉਮਰ ਹੈ, ਉਹਨਾਂ ਨੂੰ ਇੱਕ ਟ੍ਰੈਂਡ ਪਤਾ ਲੱਗ ਜਾਂਦਾ ਉਹਨਾਂ ਨੂੰ ਕਿ ਇੰਡੀਅਨ ਜਿਹੜੇ ਪੇਰੈਂਟ ਆ ਇੰਨੀ ਤਰੀਕ ਨੂੰ ਆਪਣਾ ਬਿਜ਼ਨਸ ਵਾਈਂਡ ਅਪ ਕਰਕੇ ਬਾਅਦ ਇੱਥੇ ਰਹਿੰਦੇ ਆ। ਸੋ ਜਦੋਂ ਉਹ ਤੁਹਾਡੇ ਕੋਲ ਕੋਈ ਵੀ ਸਵਾਲ ਪੁੱਛਦੇ ਆ ਕਿ ਕੀ ਕਰਨ ਆਏ ਆ, ਕਿੱਥੇ ਜਾਣਾ, ਇੰਡੀਆ ਦੇ ਵਿੱਚ ਕੀ ਕਰਦੇ ਆ, ਸੋ ਉਹਨਾਂ ਦਾ ਮਕਸਦ ਕੋਈ ਇਹ ਨਹੀਂ ਹੁੰਦਾ ਕਿ ਵੈਸੇ ਉਹਨਾਂ ਨੇ ਤੁਹਾਡੇ ਨਾਲ ਵਾਰਤਾਲਾਪ ਕਰਨੀ ਹੈ। ਉਹਨਾਂ ਦਾ ਮਕਸਦ ਉਹ ਇਹੀ ਦੇਖਣ ਦੀ ਕੋਸ਼ਿਸ਼ ਕਰੇ, ਟਟੋਲਣ ਦੀ, ਕਿ ਇਹ ਪਿੱਛੋਂ ਕਿਤੇ ਵੇਚ-ਵਾਚ ਕੇ ਕੰਮ-ਕੁਮ ਆਪਣਾ ਬੰਦ-ਬੁੰਦ ਕਰਕੇ ਤਾਂ ਨਹੀਂ ਆ ਗਏ। ਤੇ ਇਸ ਲਈ ਤੁਸੀਂ ਜਿਹੜਾ ਹੈਗਾ ਇਹ ਚੀਜ਼ ਨੂੰ ਮੱਦੇ-ਨਜ਼ਰ ਰੱਖ ਕੇ ਜਿਹੜਾ ਉਹ ਜਵਾਬ ਆਪਣਾ ਦੇਣਾ ਜੀ। ਆਪਣਾ ਨਾ ਕਲਾਇੰਟ ਆ ਉਹਦੇ ਨਾਲ ਐਫੀਡੇਵਿਟ ਨਿਕਲਿਆ, ਜਿੱਦਾਂ ਨਾ ਐਫੀਡੇਵਿਟ ਵਗੈਰਾ, ਬਰਥ ਸਰਟੀਫਿਕੇਟ ਵਗੈਰਾ ਇਦਾਂ ਦੀਆਂ ਚੀਜ਼ਾਂ ਨਿਕਲ ਆਈਆਂ, ਤਾਂ ਉਹਨਾਂ ਨੇ ਉੱਤੇ ਸਵਾਲ ਕੀਤਾ ਕਿ ਤੁਸੀਂ ਆਹ ਕਿਉਂ ਲੈ ਕੇ ਜਾ ਰਹੇ ਆ ਨਾ, ਡਾਕੂਮੈਂਟ ਤੁਹਾਡੇ ਕੋਲ ਕਿਉਂ ਆ? ਜਿਹੜਾ ਘੁੰਮਣ ਆਇਆ ਬੰਦਾ ਉਹ ਤੁਹਾਨੂੰ ਇਦਾਂ ਦੇ ਡਾਕੂਮੈਂਟ ਲੈ ਕੇ ਜਾਂਦਾ। ਸੋ ਕਈ ਵਾਰੀ ਬੈਗ ਖੁਲਾ ਕੇ ਵੀ ਦੇਖੇ ਜਾ ਸਕਦੇ ਆ। ਬੜੀ ਵਾਰੀ ਸਾਨੂੰ ਕਾਲ ਕਰਦੇ ਆ ਕਿ ਜਿੱਦਾਂ ਪੇਰੈਂਟਸ ਦੇ
ਨਾਲ ਬੱਚੇ ਟਰੈਵਲ ਕਰਦੇ ਆ ਤਾਂ ਵਿਆਹ ਦਾ ਜਿੱਦਾਂ ਜੋੜਾ ਲਹਿੰਗਾ ਇਦਾਂ ਦੇ ਬਹੁਤ ਜ਼ਿਆਦਾ ਫੈਂਸੀ ਜਿੱਦਾਂ ਡਰੈਸਾਂ ਨਿਕਲ ਜਾਂਦੀਆਂ ਵਿੱਚ। ਫਿਰ ਉਹ ਕਹਿੰਦੇ ਕਿ ਆਪਾਂ ਘੁੰਮਣ ਜਾ ਰਹੇ ਹਾਂ, ਉਹ ਕਹਿੰਦੇ ਤੁਸੀਂ ਇਦਾਂ ਦੇ ਲਹਿੰਗੇ ਲੁੰਗੇ ਲੈ ਕੇ ਕਿਉਂ ਜਾ ਰਹੇ ਆ। ਸੋ ਇਦਾਂ ਕਿ ਜਿਹੜਾ ਤੁਹਾਡੇ ਬੈਗ ਦੇ ਵਿੱਚ ਸਮਾਨ ਪਿਆ ਵਾ ਤੇ ਜੋ ਤੁਸੀਂ ਕਹਿਣੀ ਕਰਨੀ ਤੁਹਾਡੀ ਨਾਲ ਮਿਲਣੀ ਚਾਹੀਦੀ ਆ। ਸੋ ਇਦਾਂ ਦੇ ਵੀ ਦੇਖੋ ਜਿਹੜੇ ਉੱਥੇ ਬੈਠੇ ਉਹਨਾਂ ਦਾ ਕੰਮ ਹੀ ਇਹ ਆ, ਉਹ ਛਾਨਣੀ ਲੱਗੀ ਆ ਜੀ, ਉਹ ਦੇਖਣ ਨੂੰ ਆ ਵੀ ਉਹ ਜਿਹੜਾ ਪਬਲਿਕ ਚਾਰਜ ਵਾਲਾ ਰੌਲਾ, ਇਹ ਰੌਲਾ ਸਭ ਇੱਕੋ ਇਵੈਂਚੁਅਲੀ ਉਹੀ ਆ। ਉਹ ਇਹ ਦੇਖਦੇ ਆ ਵੀ ਜਿਹੜਾ ਕੋਈ ਆ ਰਿਹਾ ਬਾਅਦ ਚ ਆ ਕੇ ਸਾਡੇ ਤੇ ਭਾਰਤ ਨਹੀਂ ਐਵੇਂ ਉਸੇ ਇੰਟੈਂਸ਼ਨ ਦੇ ਨਾਲ ਤਾਂ ਨਹੀਂ ਜਿਹੜਾ ਉਹ ਆਈ ਜਾਂਦੇ। ਸੋ ਇਸ ਚੀਜ਼ ਦੇ ਇਹ ਚੀਜ਼ਾਂ ਜਿਹੜੀਆਂ ਉਹ ਦੇਖਦੇ ਆ। ਜਰਨੈਲ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਦੋਨਾਂ ਵੀਰਾਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰੇ ਡੈਡੀ ਮੰਮੀ ਆਏ ਹੋਏ ਜੀ ਵੈਸਟਰਨ ਵੀਜ਼ੇ ਤੇ ਜੀ। ਉਹਨਾਂ ਦਾ ਕੈਨੇਡਾ ਦਾ ਵੀ ਲੱਗਾ ਆ, ਜਿੱਦਾਂ ਜਿਹੜੇ ਕੰਟਰੀ ਪਾਰ ਕਹਿੰਦੇ ਨੇ ਕੈਨੇਡਾ ਜਾ ਕੇ ਮੁੜ ਕੇ ਇੱਥੇ ਆ ਸਕਦੇ। ਕੈਨੇਡਾ ਜਾ ਕੇ ਆ ਸਕਦੇ ਆ, ਪਰ ਉਹਨਾਂ ਨੂੰ ਜਿਹੜੀ ਮੋਹਲਤ ਆ ਨਾ, ਜਿੱਦਾਂ ਆਪਾਂ ਵੀ ਹੁਣ ਮੈਕਸੀਕੋ ਜਾ ਕੇ ਆਏ ਸੀ ਘਰਦਿਆਂ ਜਾ ਕੇ, ਉਹਨਾਂ ਨੇ ਜਿਹੜੀ ਮੋਹਲਤ ਆ 6 ਮਹੀਨੇ ਦੀ ਉਦੋਂ ਤੋਂ ਹੀ ਦੇਣੀ ਆ ਜਦੋਂ ਪਹਿਲੀ ਵਾਰੀ ਐਂਟਰੀ ਕੀਤੀ ਸੀ ਅਮਰੀਕਾ। ਠੀਕ ਹੈ। ਜੇ ਤੁਸੀਂ ਉਹ ਰੀਸੈਟ ਕਰਾਉਣ ਦੇ ਚੱਕਰ 'ਚ ਟਰੈਵਲ ਕਰਨਾ ਚਾਹੁੰਦੇ ਆ, ਫਿਰ ਤੁਹਾਨੂੰ ਜਿਹੜੀਆਂ ਨਾਲ ਲੱਗਦੀਆਂ ਕੰਟਰੀਆਂ ਉੱਥੋਂ ਦੂਰ ਜਾਣਾ ਪੈਣਾ, ਜਿੱਦਾਂ ਪੇਰੂ ਹੋ ਗਿਆ, ਕੋਸਟਾ ਰੀਕਾ ਹੋ ਗਿਆ, ਇੱਦਾਂ ਹੋ ਗਿਆ। ਜਿਹੜੀਆਂ ਨਾਲ ਲੱਗਦੀਆਂ ਕੰਟਰੀਆਂ ਉੱਚ ਜਦੋਂ ਜ਼ਿਆਦਾਤਰ ਜਾ ਕੇ ਆਉਂਦੇ ਆ ਤਾਂ ਤੁਹਾਨੂੰ ਉਹ ਤੁਹਾਡੇ 6 ਮਹੀਨੇ ਜਿਹੜੀ ਅਮਰੀਕਨ ਗਵਰਨਮੈਂਟ ਆ ਉਦੋਂ ਤੋਂ ਗਿਣਦੀ ਹੈ ਜਦੋਂ ਤੁਸੀਂ ਪਹਿਲੀ ਵਾਰੀ ਅਮਰੀਕਾ 'ਚ ਐਂਟਰੀ ਮਾਰੀ ਸੀ। ਸੋ ਬੇਸਿਕਲੀ ਜਿਹਦੇ ਨਾਲ ਲੈਂਡ ਬਾਰਡਰ ਹੈਗਾ, ਜੇ ਉਧਰੋਂ ਟਰੈਵਲ ਕਰਦੇ ਸੋ ਨਹੀਂ ਗਿਣਿਆ ਜਾਂਦਾ, ਉਹ ਨਹੀਂ ਗਿਣਿਆ ਜਾਂਦਾ। ਪੁਰਤੋ ਰੀਕੋ ਇੱਕ ਦੋ ਮੁਲਕ ਛੱਡ ਕੇ ਜਾਣਾ ਪੈਣਾ। ਉਤਲੇ ਪਾਸੇ ਦਾ ਇਕੱਲਾ ਕੈਨੇਡਾ, ਉਹ ਉੱਤੇ ਤਾਂ ਕੁਛ ਨਹੀਂ ਹੈਗਾ, ਫਿਰ ਉਹਦੇ ਥੱਲੇ ਵਾਲੇ ਪਾਸੇ ਨੂੰ ਹੀ ਜਿਹੜਾ ਉਹ ਜਾਣਾ ਪੈਣਾ। ਸੋ ਥੈਂਕ ਯੂ ਜੀ ਦੱਸਣ ਦੇ ਲਈ ਜੀ। ਹਰਪ੍ਰੀਤ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਭਾਜੀ। ਮੈਂ ਨਾ 2019 ਚ ਅਸਾਲਮ ਲਾਇਆ ਸੀ ਤੇ ਉਹ ਪੈਂਡਿੰਗ ਚ ਹੀ ਹਜੇ ਮੇਰਾ ਕੇਸ ਸੀ ਭਾਜੀ ਸੈਨ ਫਰਾਂਸਿਸਕੋ। ਤੇ ਭਾਜੀ ਲਾਸਟ ਵੀਕ ਨਾ ਮੇਰੀ ਵਾਈਫ ਤੇ ਮੇਰੀ ਬੇਟਾ ਆਇਆ ਜੀ, ਮੇਰਾ 8 ਸਾਲਾਂ ਦਾ ਬੇਟਾ ਜੀ, ਉਹ ਵੀ ਬਾਰਡਰ ਕ੍ਰੋਸ ਕਰਕੇ ਆਏ ਨੇ ਜੀ। ਤੇ ਭਾਜੀ ਮੈਂ ਇਹ ਪੁੱਛਣਾ ਸੀ, ਮੈਂ ਕੇਸ ਇਕੱਠਾ ਕਰਾਂ ਉਹਨਾਂ ਨਾਲ ਜਾਂ ਮੈਂ ਅੱਡ ਰੱਖਾਂ ਕੇਸ ਜੀ? ਤੇ ਉਹਨਾਂ ਦਾ ਕੇਸ ਭਾਜੀ ਮੈਂ 2 ਮਹੀਨੇ ਹੋ ਗਏ ਨੇ ਸੈਕਰਾਮੈਂਟੋ ਮੂਵ ਹੋ ਗਿਆ ਸੀ। ਪਹਿਲਾਂ ਮੈਂ ਸਟਾਕਟਨ ਸੀ ਤੇ ਹੁਣ ਮੈਂ ਸੈਕਰਾਮੈਂਟੋ ਹੀ ਰਹਿਣਾ ਜੀ। ਤੇ ਉਹਨਾਂ ਦੀ ਜਿਹੜੀ ਹੀਅਰਿੰਗ ਆ ਉਹ 4 ਅਗਸਤ ਦੀ ਹੈ ਜੀ, ਸੈਕਰਾਮੈਂਟੋ ਜੀ, ਦੋਵਾਂ ਦੀ, ਮੇਰੇ ਵਾਈਫ ਦੇ ਬੇਟੇ ਦੀ ਜੀ। ਉਹ ਤਾਂ ਮਾਸਟਰ ਹੀਅਰਿੰਗ ਹੀ ਹੋਣੀ ਉਹਨਾਂ ਦੀ ਅਜੇ। ਹਾਂਜੀ ਹਾਂਜੀ। ਮੇਰੀ ਫਾਈਨਲ ਹੈਗੀ ਹੈ ਭਾਜੀ ਸਤੰਬਰ 2023 ਦੀ ਸੈਨ ਫਰਾਂਸਿਸਕੋ ਜੀ। ਮੈਂ ਭਾਜੀ ਤੁਹਾਨੂੰ ਇਹ ਸਲਾਹ ਉਦਾਂ ਤਾਂ ਇਕੱਠਾ ਕਰਨ ਦਾ ਫਾਇਦਾ, ਮੈਂ ਤੁਹਾਨੂੰ ਇਹ ਸਲਾਹ ਦਿੰਦਾ, ਜੇ ਤੁਹਾਡੀ ਹੀਅਰਿੰਗ ਆ ਨਾ, ਤੁਸੀਂ ਜੇ ਪਾਸ ਹੋ ਜਾਂਦੇ ਆ ਤੇ ਜੇ ਤੁਸੀਂ ਆਪਣਾ ਕੇਸ ਪਾਸ ਹੋ ਜਾਂਦੇ ਆ ਤਾਂ ਤੁਹਾਡੀ ਜਿਹੜੀ ਘਰ ਵਾਲੀ ਬੱਚਾ ਉਹਨਾਂ ਨੂੰ ਤੁਹਾਡੇ ਥਰੂ ਫਾਇਦਾ ਹੋ ਜਾਊਗਾ। ਠੀਕ ਹੈ। ਜੇ ਤੁਸੀਂ ਫੇਲ ਹੁੰਦੇ ਆ ਤਾਂ ਜੇ ਤੁਹਾਡੀ ਘਰ ਵਾਲੀ ਤੇ ਬੱਚੇ ਦਾ ਬਾਅਦ ਚ ਕੇਸ ਪਾਸ ਹੁੰਦਾ, ਉਹਦਾ ਤੁਹਾਨੂੰ ਫਾਇਦਾ ਹੋ ਸਕਦਾ ਡਾਊਨ ਦਾ ਰੋਡ। ਜੇ ਤੁਸੀਂ ਕੰਸੋਲੀਡੇਟ ਕਰਨਾ, ਕੰਸੋਲੀਡੇਟ ਦਾ ਇਹ ਹੈਗਾ ਕਿ ਡਿਪੈਂਡਿੰਗ ਕਿ ਜੇ ਤੁਹਾਡੇ ਬਿਆਨ ਇਕੱਠੇ ਆ, ਇੱਕੋ ਆ, ਕਿਸੇ ਦੀ ਕੋਈ ਗਲਤੀ ਨਹੀਂ ਹੁੰਦੀ, ਤਾਂ ਤੁਹਾਡੇ ਜਿੱਤਣ ਦੇ ਜਿਹੜੇ ਚਾਂਸ ਆ ਉਹ ਜ਼ਿਆਦਾ ਵੀ ਹੋ ਜਾਂਦੇ ਆ, ਘੱਟ ਵੀ ਹੋ ਜਾਂਦੇ ਆ, ਕਿਉਂਕਿ ਤੁਸੀਂ ਗਵਾਹ ਵਾ ਇੱਕ ਤਰੀਕੇ ਨਾਲ ਇੱਕ ਦੂਜੇ ਦੇ। ਤਿੰਨਾਂ ਤੋਂ ਜਿਹੜੇ ਸਵਾਲ ਉਹ ਕੀਤੇ ਜਾ ਸਕਦੇ ਆ। ਤੇ ਕੰਸੋਲੀਡੇਟ ਕਰਨ ਦਾ ਤੁਹਾਡੇ ਕੇਸ ਦੇ ਵਿੱਚ, ਕਿਉਂਕਿ ਤੁਹਾਡੀ ਹੀਅਰਿੰਗ ਐਡੀ ਛੇਤੀ ਆ, ਮੇਰੇ ਹਿਸਾਬ ਨਾਲ ਤੁਹਾਨੂੰ ਕੰਸੋਲੀਡੇਟ ਕਰਕੇ ਜਿਹੜਾ ਉਹ ਫਾਇਦਾ ਨਹੀਂ ਹੈ। ਜਿੱਦਾਂ ਹੁਣ ਭੈਣ ਭਰਾ ਦਾ ਕੇਸ ਹੋ ਗਿਆ, ਭਰਾਵਾਂ ਦਾ ਕੇਸ ਹੋ ਗਿਆ, ਉਹਨਾਂ ਕੇਸਾਂ ਦੇ ਵਿੱਚ ਕੰਸੋਲੀਡੇਟ ਲੋਕੀ ਤਾਂ ਕਰਦੇ ਆ ਕਿ ਇੱਕ ਬੰਦੇ ਦਾ ਜੱਜ ਜ਼ਿਆਦਾ ਵਧੀਆ, ਰੇਟਿੰਗ ਜ਼ਿਆਦਾ ਵਧੀਆ, ਤਾਂ ਉਹ ਤਾਂ ਕਰਕੇ ਕੰਸੋਲੀਡੇਟ ਜਿਹੜਾ ਉਹ ਕਰ ਲੈਂਦੇ ਆ। ਤੇ ਤੁਹਾਡੇ ਕੇਸ ਜੋ ਤੁਸੀਂ ਜੋ ਮੈਨੂੰ ਦੱਸ ਰਹੇ ਆ, ਮੇਰੇ ਹਿਸਾਬ ਨਾਲ ਆਪਣੀ ਤੁਸੀਂ ਤਰੀਕ ਲੜ ਲਓ। ਜੇ ਤੁਹਾਡਾ ਕੇਸ ਆਪਣਾ ਪਾਸ ਹੋ ਗਿਆ ਤਾਂ ਫਿਰ ਉਹਦੇ ਬੇਸ ਤੇ 730 ਕਰਕੇ ਤੁਸੀਂ ਵਾਈਫ ਦਾ ਤੇ ਬੱਚੇ ਦਾ ਕੇਸ ਜਿਹੜਾ ਡਿਸਮਿਸ ਕਰਾ ਸਕਦੇ ਆ। ਸੋ ਮੇਰੇ ਹਿਸਾਬ ਨਾਲ ਇਹ ਬੈਟਰ ਆਪਸ਼ਨ ਆ। ਤੇ ਦੂਜਾ ਆਪਾਂ ਦੇਖਿਆ ਪੀਡੀ ਪੂਡੀ ਕਈ ਇਦਾਂ ਦੇ ਮਸਲੇ ਚੱਲਦੇ ਆ, ਤੇ ਜੇ ਤੁਹਾਡਾ ਇਦਾਂ ਦਾ ਕੁਛ ਉਹਨਾਂ ਨੇ ਕਰਤਾ ਤਾਂ ਫਿਰ ਵਾਈਫ ਦੇ ਕੇਸ ਦੇ ਥਰੂ ਤੁਹਾਨੂੰ ਫਾਇਦਾ ਹੋ ਸਕਦਾ ਜੀ। ਗੁਰਜੰਟ ਹਾਂਜੀ। ਗੁਰਜੰਟ ਹਾਂਜੀ। ਹਾਂਜੀ ਸਰ ਜੀ, ਮੈਂ ਮੇਰਾ ਕੁਐਸਚਨ, ਮੈਂ ਨਾ 824 ਅਪਲਾਈ ਕੀਤਾ ਸੀ ਤੇ ਉਹਨਾਂ ਨੇ ਮੈਨੂੰ ਲਾਸਟ ਵੀਕ ਲੈਟਰ ਭੇਜੀ ਆ ਤੇ ਮੇਰਾ I-30 ਵੀ ਅਪਰੂਵ ਆ। ਤੇ ਉਹ ਮੈਨੂੰ ਕਹਿੰਦੇ ਕਿ ਤੂੰ ਐਵੀਡੈਂਸ ਸਾਨੂੰ ਐਕਸਪਲੇਨ ਕਰ ਕਿ ਤੂੰ 824 ਕਾਹਤੋਂ ਅਪਲਾਈ ਕੀਤਾ ਜੇ ਤੇਰਾ ਆਲਰੇਡੀ I-30 ਅਪਰੂਵ ਆ। ਤੇ ਭਾਜੀ 824 ਦਾ ਤੁਸੀਂ ਤਾਂ ਕਰਨਾ ਹੁੰਦਾ ਜਦ ਤੁਸੀਂ ਹੁਣ 2 ਨੰਬਰ ਜਿਹੜਾ 2 ਨੰਬਰ 'ਚ ਆਏ ਸੀਗੇ। ਹਾਂਜੀ ਸਰ ਜੀ। ਸੋ ਹੁਣ ਤੁਸੀਂ ਜਿਹੜਾ ਵੇਵਰ ਵਾਲਾ ਪ੍ਰੋਸੈਸ ਉਹ ਕਰਕੇ ਕੰਟਰੀ ਆਊਟ ਕਰ ਰਹੇ ਹੋ, ਕੋਸ਼ਿਸ਼ ਕਰ ਰਹੇ ਨਾ। ਹਾਂਜੀ। ਸੋ 824 ਭਾਜੀ ਤਾਂ ਤੁਸੀਂ ਫਾਈਲ ਕੀਤਾ ਜਿਹੜਾ ਸੋ ਇੱਥੇ ਕਾਫੀ ਲੋਕੀ ਗਲਤੀ ਕਰ ਦਿੰਦੇ ਆ, ਪੈਰਾਲੀਗਲ ਵਕੀਲ ਵੀ। ਜਿਹੜਾ 130 ਤੁਸੀਂ ਅਪਲਾਈ ਕਰਨਾ ਨਾ ਵੇਵਰ ਵਾਸਤੇ, ਉਹ ਤੁਸੀਂ ਕਰਨਾ ਹੁੰਦਾ ਕੌਂਸਲਰ ਪ੍ਰੋਸੈਸਿੰਗ ਨਾਲ, ਕਿ ਮੈਨੂੰ ਬਾਹਰ ਇੰਡੀਆ ਦੇ ਵਿੱਚ ਐਮਬੈਸੀ ਦੇ ਵਿੱਚ ਭੇਜੋ।
ਜਿਹੜਾ ਤੁਹਾਡਾ ਫਿਰ ਕੀ ਹੁੰਦਾ ਕਿ ਜਦੋਂ ਤੁਸੀਂ ਇਦਾਂ ਕਰਦੇ ਆ ਤੁਹਾਨੂੰ ਇੱਕ ਐਮਬੈਸੀ ਵੱਲੋਂ NVC ਵੱਲੋਂ ਇੱਕ ਰਸੀਦ ਆਉਂਦੀ ਆ ਕਿ ਆਹ ਬਿੱਲ ਪੇ ਕਰੋ। ਉਹ ਜਦੋਂ ਤੁਸੀਂ ਬਿੱਲ ਪੇ ਕਰਦੇ ਆ ਫਿਰ ਤੁਸੀਂ 601 ਵੇਵਰ ਜਿਹੜਾ ਹੈਗਾ ਉਹ ਕਰ ਸਕਦੇ ਆ। ਉਹ ਬਿੱਲ ਪੇ ਕਰੇ ਤੋਂ ਬਿਨਾਂ ਤੁਸੀਂ ਕਰ ਨਹੀਂ ਸਕਦੇ। ਸੋ ਕੀ ਹੁੰਦਾ ਕਿ ਕਈ ਵਾਰੀ ਲੋਕੀ ਫਾਈਲ ਕਰ ਦਿੰਦੇ 130, ਫਿਰ ਉਹ ਕਹਿੰਦੇ ਆਪਾਂ 601A ਕਰਨਾ, 601A ਵੱਲ ਜਦੋਂ ਜਾਂਦੇ ਆ ਰਸੀਦ ਉਹਨਾਂ ਨੂੰ ਲੱਭਦੀ ਨਹੀਂ, ਫਿਰ ਉਹ ਕਹਿੰਦੇ ਅੱਛਾ ਇਹ ਤਾਂ ਗਲਤ ਫਾਈਲ ਹੋ ਗਿਆ। ਉਹ ਗਲਤੀ ਨੂੰ ਉਹ ਠੀਕ ਕਰਨ ਲਈ ਜਿਹੜਾ ਹੈਗਾ 824 ਜਿਹੜਾ ਫਾਰਮ ਉਹ ਕਰਨਾ ਪੈਂਦਾ ਕਿ ਇਹਨੂੰ ਐਮਬੈਸੀ ਦੇ ਵਿੱਚ ਭੇਜੋ। ਤੇ ਠੀਕ ਹੈ ਜੀ, ਤੁਹਾਡਾ ਜਿਹੜਾ 824 ਮੇਰੇ ਹਿਸਾਬ ਨਾਲ ਉਹਨਾਂ ਨੇ ਫਾਈਲ ਕੀਤਾ ਕਿ ਦੋ ਚੀਜ਼ਾਂ ਹੋ ਸਕਦੀਆਂ, ਜਾਂ ਤਾਂ ਜਿਹਨੇ ਵੀ ਤੁਹਾਡਾ 130 ਫਾਈਲ ਕੀਤਾ ਉਹਨੇ ਗਲਤ ਫਾਈਲ ਕੀਤਾ, ਜਾਂ ਦੂਜਾ ਕਈ ਵਾਰੀ ਇਹ ਹੁੰਦਾ ਕਿ ਤੁਸੀਂ ਐਕਸ਼ਨ ਨਹੀਂ ਲੈਂਦੇ। ਉਹ 130 ਜਿੱਦਾਂ ਫੀਸ ਫੂਸ ਲੈਪਸ ਹੋ ਜਾਂਦੀ ਆ ਤਾਂ ਤੁਸੀਂ ਉਹਨਾਂ ਨੂੰ ਦੁਬਾਰਾ ਕਹਿੰਦੇ ਕਿ ਮੇਰਾ ਆਲਰੇਡੀ ਅਪਰੂਵ ਹੈ, ਇਹਨੂੰ ਫਿਰ ਦੁਬਾਰਾ ਜਿਹੜਾ ਹੈਗਾ ਐਮਬੈਸੀ ਵੱਲ ਭੇਜੋ ਤਾਂ ਕਿ ਮੈਨੂੰ ਰਸੀਦ ਆਵੇ ਤਾਂ ਮੈਂ ਆਪਣਾ 601 ਕਰ ਸਕਾਂ। ਸੋ ਜਿਹੜਾ ਐਫੀਡੈਵਿਟ ਆ ਤੁਹਾਡਾ, ਮੈਨੂੰ ਨਹੀਂ ਪਤਾ ਹੁਣ ਕੌਣ ਤੁਹਾਡੀ ਹੈਲਪ ਕਰ ਰਿਹਾ, ਪਰ ਉਹਦੇ ਵਿੱਚ ਤੁਸੀਂ ਆਹ ਪਤਾ ਕਰਾਓ ਕਿ ਦੋਨਾਂ ਚੋਂ ਕਿਹੜਾ ਵਾਲਾ ਮੁੱਦਾ ਵਾ ਤੇ ਐਫੀਡੈਵਿਟ 'ਚ ਉਹ ਐਕਸਪਲੇਨ ਕਰੋ ਉਹਨਾਂ ਨੂੰ ਕਿ ਤਾਂ ਕਰਕੇ ਮੈਂ 824 ਕਰ ਰਿਹਾ। ਠੀਕ ਹੈ ਜੀ। ਸੁਖਦੇਵ, ਹਾਂਜੀ ਸੁਖਦੇਵ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ ਜੀ, ਮੈਂ ਲਾਸਟ ਜਨਵਰੀ ਵਿੱਚ ਇੱਥੇ USA ਆਇਆ ਸੀ ਤੇ ਮੈਂ 29 ਤਰੀਕ ਮੈਂ ਟਰਾਈ ਮਾਰੀ ਤੁਰਕੀ ਤੋਂ UK ਦੀ। ਤਾਂ ਮੈਨੂੰ ਉਹਨਾਂ ਦੀ 6 ਮਹੀਨੇ ਦਾ ਵੀਜ਼ਾ ਸੀ UK ਦਾ, ਤੇ ਮੈਨੂੰ ਉਹਨਾਂ ਨੇ ਚੜ੍ਹਨ ਨਹੀਂ ਦਿੱਤਾ। ਉਹਨਾਂ ਨੇ 2 ਵਾਰੀ 에ਅਰਲਾਈਨ ਵਾਲਿਆਂ ਨੇ ਮੈਨੂੰ ਦੋਨੇ ਵਾਰੀ ਉੱਥੇ ਮੈਂ ਟਰਾਈ ਕੀਤੀ, ਦੋਨੇ ਵਾਰ ਉਹਨਾਂ ਨੇ ਮੈਨੂੰ ਉੱਥੋਂ ਚੜ੍ਹਨ ਦਿੱਤਾ। ਤੇ ਫਿਰ ਬਾਅਦ ਵਿੱਚ ਮੈਂ ਮਸੀਕੋ ਦੀ ਟਰਾਈ ਕੀਤੀ, ਮਸੀਕੋ ਰਾਹੀਂ ਫਿਰ ਮੈਂ ਇੱਥੇ ਆਇਆ ਭਾਈ। ਤੇ ਸਰ ਮੈਂ ਸਟੇਟਮੈਂਟ ਵਿੱਚ UK ਦਾ ਭਾਈ ਕਰਨਾ ਪੈਣਾ ਨਾ ਸ਼ੋਅ ਵਿੱਚ ਉਹਦੇ। ਨਹੀਂ UK ਤੁਸੀਂ ਜਾ ਤਾਂ ਨਹੀਂ ਗਏ ਤਾਂ ਨਹੀਂ ਸੀਗੇ ਹੈ ਨਾ? ਮੈਂ ਗਿਆ ਨਹੀਂ, ਮੈਨੂੰ ਚੜ੍ਹਨ ਨਹੀਂ ਦਿੱਤਾ ਸਰ ਉਹਨਾਂ ਨੇ। 2 ਵਾਰ ਮੈਂ ਟਰਾਈ। ਤੁਸੀਂ ਕਹਿੰਦੇ ਵੀ ਤੁਹਾਡੇ ਕੋਲ ਵੀਜ਼ਾ ਸੀਗਾ ਪਰ ਤੁਹਾਨੂੰ ਚੜ੍ਹਨ ਨਹੀਂ ਦਿੱਤਾ ਉੱਥੇ ਉਹਨਾਂ ਨੇ ਉਦੋਂ? ਹਾਂਜੀ ਹਾਂਜੀ, ਮੇਰੇ ਤੋਂ ਵੀਜ਼ਾ ਸਰ ਆਲਰੇਡੀ 6 ਮਹੀਨੇ ਦਾ ਸੀ। ਨਹੀਂ, ਸਟੇਟਮੈਂਟ ਦੇ ਵਿੱਚ ਭਾਜੀ ਇਹ ਪੁੱਛਿਆ ਹੁੰਦਾ ਕਿ ਕਿਹੜੇ ਕੰਟਰੀ ਗਏ ਸੀਗੇ, ਉਹਦੇ ਵਿੱਚ ਇਹ ਨਹੀਂ ਪੁੱਛਿਆ ਹੁੰਦਾ ਕਿ ਕਿਹੜੇ ਕੰਟਰੀ ਦਾ ਵੀਜ਼ਾ ਸੀਗਾ। ਠੀਕ ਹੈ। ਜੇ ਤੁਹਾਡੇ ਕੋਲ ਪੁੱਛਦੇ ਵੀ ਆ ਤਾਂ ਤੁਸੀਂ ਉਹੀ ਕਹਿਣਾ ਕਿ ਮੈਂ ਤਾਂ ਜਿੱਦਾਂ UK ਵੀ ਜਾਂਦਾ, ਮੈਂ ਉੱਥੇ ਵੀ ਜਾ ਕੇ ਅਸਾਈਲਮ ਹੀ ਫਾਈਲ ਕਰਨਾ ਸੀਗਾ ਪਰ ਮੈਨੂੰ ਚੜ੍ਹਨ ਨਹੀਂ ਦਿੱਤਾ। ਤੁਹਾਡੇ ਲਈ ਇਹ ਫਾਇਦਾ ਵਾ ਕਿਉਂਕਿ ਜਦੋਂ ਪੁੱਛਦੇ ਨਾ ਕਿ ਤੇਰਾ ਨਿਰਧਾਰਿਤ ਡੈਸਟੀਨੇਸ਼ਨ US ਸੀਗੀ, ਸੋ ਜਿਹੜੀ ਤਾਂ ਸਿੱਧਾ US ਸੀਗੀ ਉਹ 'ਚ ਤਾਂ ਫਿਰ ਉਹ ਇਹ ਕਹਿੰਦੇ ਆ ਕਿ ਅੱਛਾ ਤੂੰ ਫਿਰ ਇੱਥੇ ਕੰਮ ਕਰਨ ਆਇਆ ਸੀਗਾ। ਹੁਣ ਜਿਹੜਾ ਬੰਦਾ ਕਿਤੇ ਵੀ ਅਸਾਈਲਮ ਟਰਾਈ ਕਰ ਰਿਹਾ ਕਿ ਭਾਵੇਂ UK ਲੱਗ ਜਾਵੇ, ਕੈਨੇਡਾ ਲੱਗ ਜਾਵੇ, ਸੋ ਜਿੱਦਾਂ ਆਪਾਂ ਦੇਖਿਆ ਕਿ ਟ੍ਰਾਂਜ਼ਿਟ ਰੂਲ ਆਇਆ ਸੀਗਾ ਕਿ ਜਿਹੜੀ ਕੰਟਰੀ 'ਚੋਂ ਆਏ ਆ ਉੱਥੇ ਕਿਉਂ ਨਹੀਂ ਅਸਾਈਲਮ ਫਾਈਲ ਕੀਤਾ। ਸੋ ਤੁਸੀਂ ਇਹ ਆਪਣੀ ਆਰਗੂਮੈਂਟ ਜ਼ਰੂਰ ਦੱਸ ਸਕਦੇ ਆ ਕਿ ਮੈਂ UK ਵੀ ਟਰਾਈ ਕੀਤੀ ਸੀਗੀ ਪਰ ਮੈਨੂੰ ਚੜ੍ਹਨ ਨਹੀਂ ਦਿੱਤਾ। ਸੋ ਤੁਹਾਡੇ ਅਗੇਂਸਟ ਨਹੀਂ ਜਾਂਦੀ, ਤੁਹਾਡੇ ਫੇਵਰ 'ਚ ਹੀ ਜਾਂਦੀ ਹੈ ਗੱਲ। ਜੀ ਜੀ, ਥੈਂਕ ਯੂ। ਅਗਲੇ ਕਾਲਰ ਨੇ ਆਪਣੇ ਨਾਲ ਜੁੜੇ ਹਰਜੋਤ ਸਿੰਘ ਖਾਲਸਾ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਕਨਵੀਰ ਸਿੰਘ ਜੀ। ਸੋ ਮੇਰਾ ਕਾਲ ਕਰਨ ਦਾ ਮਤਲਬ ਇਹੀ ਆ ਵੀ 2010 ਤੋਂ ਪੰਜਾਬੀ ਰੇਡੀਓ USA ਚੱਲਦਾ ਤੇ ਅਸੀਂ ਬਹੁਤ ਲੰਮੇ ਸਮੇਂ ਤੋਂ ਲੱਭ ਰਹੇ ਸੀ ਕੋਈ ਵਧੀਆ ਵਕੀਲ ਹੋਵੇ ਜਿਹੜਾ ਓਨੈਸਟ ਹੋਵੇ ਤੇ ਆਪਣੀ ਕਮਿਊਨਿਟੀ ਲਈ ਵਧੀਆ ਕੰਮ ਕਰੇ। ਤੇ ਪਿਛਲੇ ਸਾਲਾਂ 'ਚ ਤੁਹਾਨੂੰ ਪਤਾ ਹੀ ਆ ਵੀ ਬਹੁਤ ਆਪਣੇ ਪੰਜਾਬੀ ਵਕੀਲ ਵੀ ਹੈਗੇ, ਇੰਡੀਅਨ ਵੀ, ਹੋਰ ਵੀ। ਜਿਹੜੇ ਲੋਕ ਡਿਪੋਰਟ ਹੋ ਜਾਂਦੇ ਆ ਉਹ ਤਾਂ ਵਿਚਾਰੇ ਰੋਂਦੇ ਆ, ਜਿਨ੍ਹਾਂ ਦਾ ਕੇਸ ਹੋ ਜਾਂਦਾ ਉਹ ਓਕੇ ਆ। ਸੋ 2-3 ਬੇਨਤੀਆਂ। ਇੱਕ ਤਾਂ ਇਹ ਆ ਵੀ ਸਾਡੇ ਆਫਿਸ ਵੀ ਕਾਲਾਂ ਕਰਦੇ ਆ, ਦੇਖੋ ਜੀ ਸਾਡਾ ਜੇ ਨੇ ਲਿਆ ਨਹੀਂ ਆਫਿਸ ਕੇਸ ਨਹੀਂ ਲਿਆ ਹੈਗਾ, ਤੇ ਜਦੋਂ ਪੁੱਛੋ ਵੀ ਕੀ ਗੱਲ ਹੋਈ ਸੀ ਜੀ, ਮੈਂ ਤਾਂ ਇੱਦਾਂ ਕਰਕੇ ਝੂਠਾ ਵਿਆਹ ਕਰਾਇਆ ਸੀ। ਪਹਿਲੀ ਗੱਲ ਤਾਂ ਇਹ ਆ ਵੀ ਇਹਨਾਂ ਦੀ ਰੇਟਿੰਗ ਦੇਖੋ ਜਾ ਕੇ, ਜੇ ਤਿਰਕੀਆਣਾ ਦੀ ਚਾਹੇ ਜ਼ੀਲੋ ਉਹ ਤੇ ਜਾ ਕੇ YouTube ਆਪਣੇ ਗੂਗਲ ਤੇ ਦੇਖ ਲਓ ਤੇ ਤੁਹਾਨੂੰ ਪਤਾ ਲੱਗ ਜਾਊਗਾ। ਸੋ ਉਹਨਾਂ ਨੇ ਝੂਠਾ ਕੇਸ ਕੋਈ ਨਹੀਂ ਲੈਣਾ ਹੈਗਾ। ਮੁੜ ਕੇ ਵੀ ਤੁਸੀਂ ਸਾਡੇ ਕਾਲ ਕਰਦੇ ਵੀ ਸਿਫਾਰਿਸ਼ ਪਾ ਦਿਓ, ਜਾਂ ਨਾ ਉਹਨਾਂ ਨੇ ਕੋਈ ਝੂਠੀ ਸਟੋਰੀ ਲਿਖਣੀ ਆ। ਇੱਕ ਕਾਲਾਂ ਬਾਬਤ ਮੈਂ ਜ਼ਰੂਰ ਕਰਨਾ ਆ ਵੀ ਐਜ਼ ਏ ਪ੍ਰੋਫੈਸ਼ਨਲ ਕਰੋ, ਤੁਸੀਂ ਈਮੇਲ ਕਰੋ। ਬਹੁਤ ਸਾਰੇ ਆਪਣੇ ਪੰਜਾਬੀ ਵਕੀਲ ਆ ਜਦੋਂ ਅਸੀਂ ਕਾਲ ਕਰਦੇ ਆ ਨਾ ਵੀ ਹਾਂਜੀ ਭਾਜੀ ਆ ਕੇਸ, ਹਾਂਜੀ ਹਾਂਜੀ ਆ ਜਾਓ ਹੋ ਜਾਊਗਾ ਜੀ। ਸੋ ਇੱਦਾਂ ਨਹੀਂ ਹੁੰਦਾ, ਤੁਸੀਂ ਈਮੇਲ ਲਿਖੋ ਜਾਂ ਉਹਨਾਂ ਨੂੰ WhatsApp ਮੈਸੇਜ ਲਿਖੋ। ਦੂਸਰਾ ਇਹ ਆ ਵੀ ਉਹਨਾਂ ਨੇ ਆਪਣੇ ਆਫਿਸ 'ਚ 8-10 EMPLOYEE ਰੱਖੇ ਹੋ ਆ। ਇਹ ਨਹੀਂ ਹੁੰਦਾ ਵੀ ਹਰ ਇੱਕ ਕਾਲ ਉਹ ਜਿਹੜੀ ਆ ਉਹ ਜੇ ਨਹੀਂ ਤੁਹਾਨੂੰ ਰਿਟਰਨ ਕਰਨੀ ਆ, ਕਿਉਂਕਿ ਜਿਹੜੇ ਉਹਨਾਂ ਦੇ ਆਫਿਸ 'ਚ ਪ੍ਰੋਫੈਸ਼ਨਲ ਹੈਗੇ ਆ, ਹੋਰ ਵੀ ਵਕੀਲ ਹੈਗੇ। ਸੋ ਪਲੀਜ਼, ਕਿਉਂਕਿ ਉਹ ਜਦੋਂ ਵਾਰ-ਵਾਰ ਕਾਲਾਂ ਕਰਦੇ ਆ ਇਸੇ ਕਰਕੇ ਉਹਨਾਂ ਦਾ ਸਾਰਾ ਕਾਲਿੰਗ ਸਿਸਟਮ ਸਪੈਮ ਹੋ ਜਾਂਦਾ ਤੇ ਫਿਰ ਉਹ ਰਿਟਰਨ ਨਹੀਂ ਹੁੰਦੀਆਂ ਕਾਲਾਂ। ਤੇ ਸਭ ਤੋਂ ਵਧੀਆ ਤਾਂ ਇਹ ਆ ਹਰ ਇੱਕ ਨੂੰ ਈਮੇਲ ਆਉਂਦੀ ਆ। ਕੋਈ ਬੰਦਾ ਨਹੀਂ ਮੈਨੂੰ ਲੱਗਦਾ ਜਿਹਦੇ ਕੋਲ ਨਾ ਈਮੇਲ ਹੋਵੇ। ਜਿਹਦੇ ਕੋਲ ਨਹੀਂ, ਉਹ ਤੁਹਾਡਾ ਕੋਈ ਦੋਸਤ ਮਿੱਤਰ ਕੋਈ ਨਿਆਣਾ ਹੁੰਦਾ ਹੈ ਉਹ ਤੋਂ ਈਮੇਲ ਕਰਾ ਲਓ। ਤੇ ਈਮੇਲ ਤੇ ਜਵਾਬ ਵੀ ਤੁਹਾਨੂੰ ਬਿਲਕੁਲ ਸਹੀ ਪ੍ਰੋਫੈਸ਼ਨਲ ਜਵਾਬ ਆਊਗਾ, ਨਾ ਕਿ ਉਹੀ ਲਾਰੇ ਲਾਉਣ ਵਾਲਾ ਵੀ ਹਾਂ ਜੀ ਹੋ ਜਾਊਗਾ ਕੇਸ। ਸੋ ਇਹ 2-3 ਮੈਂ ਬੇਨਤੀਆਂ ਕਰਨੀਆਂ ਸੀਗੀਆਂ। ਪਲੀਜ਼ ਜਿੰਨੇ ਵੀ ਸਾਡੇ ਸਰੋਤੇ ਆ, ਅਸੀਂ ਬਹੁਤ ਹੀ ਪ੍ਰੋਫੈਸ਼ਨਲ ਵਕੀਲ ਲੱਭ ਕੇ ਲਿਆਏ ਆ। ਨਹੀਂ ਤਾਂ ਤੁਸੀਂ ਦੇਖ ਲਓ ਵੀ ਕੋਈ ਵੀ ਕਾਲ ਸਕਰੀਨ ਨਹੀਂ ਹੁੰਦੀ। ਮੈਂ ਅੱਜ ਤੱਕ ਕੋਈ ਵੀ ਵਕੀਲ ਨਹੀਂ ਦੇਖਿਆ, ਨਾ ਕਿਸੇ TV ਸਟੇਸ਼ਨ ਤੇ ਜਾਂ ਰੇਡੀਓ ਤੇ ਜਿਹੜੀਆਂ ਸਿੱਧੀਆਂ ਕਾਲਾਂ ਲੈ ਸਕੇ ਬਿਨਾਂ ਸਕਰੀਨਿੰਗ ਤੋਂ।
ਸੋ ਪਲੀਜ਼ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਬਹੁਤ ਸਾਰਿਆਂ ਨੇ ਵਕੀਲ ਕੀਤੇ ਹੋਏ ਆ, ਫਿਰ ਵੀ ਤੁਸੀਂ ਕੁਐਸਚਨ ਪੁੱਛਦੇ ਆ, ਦੈਟਸ ਓਕੇ। ਉਹ ਨਾ ਨਹੀਂ ਕਰਦਾ ਹੈਗਾ ਬਿਲਕੁਲ। ਮੇਕ ਸ਼ੋਰ ਕਰੋ ਆਪਣਾ ਈਮੇਲ ਜਾਂ WhatsApp ਕਰੋ ਤੇ ਬਾਰ-ਬਾਰ ਨਾ ਕਰੋ, ਫਿਰ ਤੁਹਾਨੂੰ ਉਹ ਜਵਾਬ ਦੇਊਗੇ, ਕਿਉਂਕਿ ਉਹ ਨਾ ਤਾਂ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਆ ਤੇ ਨਾ ਉਹਨਾਂ ਨੂੰ ਤਨਖਾਹ ਲੱਗੀ ਹੋਆ ਨਾ, ਉਹ ਵੀ ਆਪਣੇ ਆਪ ਬਿਜ਼ਨਸ ਕਰਦੇ ਹੈਗੇ ਆ। ਸੋ ਇਹ ਮੈਂ 2-3 ਬੇਨਤੀਆਂ ਕਰਨੀਆਂ ਸੀਗੀਆਂ। ਫਿਰ ਸਾਡੇ ਆਫਿਸ ਕਾਲਾਂ ਆ ਜਾਂਦੀਆਂ ਆ ਵੀ ਤੁਸੀਂ ਭਾਜੀ ਕਾਲ ਕਰੋ ਸਪੈਸ਼ਲ ਜੇ ਉਹ, ਤੇ ਉਹ ਜਦੋਂ ਮੈਂ ਉਹਨਾਂ ਨੂੰ ਕਾਲ ਕਰਦਾ ਉਹ ਕਹਿੰਦੇ ਨਹੀਂ ਅਸੀਂ ਕੇਸ ਨਹੀਂ ਡਿਸਕਸ ਕਰ ਸਕਦੇ ਤੁਹਾਡੇ ਨਾਲ, ਇਹ ਪ੍ਰਾਈਵੇਟ ਇਨਫੋਰਮੇਸ਼ਨ ਆ। ਸੋ ਪਲੀਜ਼ ਇਹ ਗੱਲਾਂ ਦਾ ਧਿਆਨ ਰੱਖੋ, ਇਸੇ ਕਰਕੇ ਮੈਂ ਕਾਲ ਕੀਤੀ ਆ। ਥੈਂਕ ਯੂ। ਧੰਨਵਾਦ। ਜੇ ਇਸੇ ਟੌਪਿਕ ਤੇ ਹੈ ਨਾ, ਹੁਣ ਏਦਾਂ ਕਿ ਮਤਲਬ ਸਾਰੀ ਇਹਦੀ ਮੁੱਖ ਦੀ ਗੱਲ ਕੀ ਆ ਕਿ ਜਦੋਂ ਆਪਾਂ ਰੇਡੀਓ ਸ਼ੋਅ ਕੀਤਾ ਨਾ, ਤਾਂ ਰੇਡੀਓ ਸ਼ੋਅ ਨਾਲ ਕਾਫੀ ਸਾਡਾ ਜਿਹੜਾ ਕੇਸਾਂ ਦੇ ਵਿੱਚ ਵਾਧਾ ਹੋਇਆ। ਤਾਂ ਮੈਨੂੰ ਐਕਸਪੈਕਟ ਨਹੀਂ ਸੀਗਾ ਕਿ ਐਡੀ ਛੇਤੀ ਵਾਧਾ ਹੋਊਗਾ। ਜਿਹੜੀ ਸਾਡੀ ਸਟਾਫਿੰਗ ਸੀਗੀ ਉਹਦੇ ਵਿੱਚ ਐਡੀ ਛੇਤੀ ਵਾਧਾ ਨਹੀਂ ਹੋਇਆ। ਪਰ ਇਹ ਹੈ ਕਿ ਅਜੇ ਵੀ ਤੁਸੀਂ ਦੇਖ ਲਓ ਕਿ ਜੇ ਬਾਕੀ ਫਰਮਾਂ ਦੇ ਨਾਲ ਕੰਪੇਅਰ ਕਰੋ ਤਾਂ ਆਪਣੇ 5 ਵਕੀਲ ਆ, 7-8 ਪੈਰਾਲੀਗਲ, ਇੰਨੇ ਮਤਲਬ ਛੋਟੇ ਸਪੈਨ 'ਚ। ਤਾਂ ਕੋਸ਼ਿਸ਼ ਇਹ ਹੈ ਕਿ ਹੋਰ ਵੀ ਸਟਾਫ ਜਿਹੜਾ ਐਡ ਹੋਊਗਾ, ਪਰ ਇਹ ਹੈ ਕਿ ਮੈਂ ਅੰਨ੍ਹੇਵਾਹ ਵੀ ਬੰਦੇ ਜਿਹੜਾ ਪਾਣਾ ਨਹੀਂ ਚਾਹੁੰਦਾ ਕਿ ਚੱਲ ਕੇਸ ਜ਼ਿਆਦਾ ਫੜ ਲੈਣੇ ਆ ਤਾਂ ਵਕੀਲ ਪਾ ਦੇਣੇ ਆ। ਸੋ ਇਹ ਹੈ ਕਿ ਜਿਹੜੇ ਕੇਸ ਚੱਲਦੇ ਆ ਉਹਨਾਂ ਵੱਲ ਜਿਹੜਾ ਫੋਕਸ ਰਹੂਗਾ। ਥੋੜਾ ਜਿਹਾ ਸਾਨੂੰ ਈਮੇਲ ਨਾਲ ਜੇ ਤੁਸੀਂ ਕੋਆਪਰੇਟ ਕਰ ਲਓ, ਸਾਡੀ ਵਾਕਈ ਬਹੁਤ ਵੱਡੀ ਹੈਲਪ ਹੋਊਗੀ। ਤੇ ਇੱਕ ਵਾਰੀ ਜਦੋਂ ਤੁਸੀਂ ਪਹਿਲਾਂ ਨਵੇਂ ਆਉਂਦੇ ਆ, ਪਹਿਲਾਂ ਇੱਕ ਵਾਰੀ ਕੇਸ ਲਗਵਾਉਣ ਦੇ ਟਾਈਮ ਤੇ ਆਪਣਾ ਈਮੇਲ ਆਪਣੇ ਸੱਜਣ ਮਿੱਤਰ ਦੀ ਹੈਲਪ ਲੈ ਲਓ, ਉਹ 'ਚ ਸਾਡਾ ਥੋੜਾ ਜਿਹਾ ਕੰਮ ਸੌਖਾ ਹੋ ਜਾਊਗਾ ਕੇਸ ਇਨਟੇਕ ਪ੍ਰੋਸੈਸ ਦੇ ਵਿੱਚ। ਤੇ ਇੱਕ ਵਾਰੀ ਫਿਰ ਤੁਹਾਡਾ ਕੇਸ ਕੁਸ ਲੱਗ ਗਿਆ, ਤੁਸੀਂ ਟਰੈਕ ਤੇ ਚੜ ਗਏ, ਤਾਂ ਫਿਰ ਕੋਈ ਪ੍ਰੋਬਲਮ ਨਹੀਂ ਹੈ ਨਾ। ਫਿਰ ਸਾਡੇ ਕੋਲ 2-3 ਸਾਲ ਦਾ ਜਿਹੜਾ ਖੁੱਲਾ ਟਾਈਮ ਜਿਹੜਾ ਹੈਗਾ, ਉਹਦੇ ਵਿੱਚ ਆਪਾਂ ਪਹਿਲਾਂ ਹੀ ਐਡਵਾਂਸ 'ਚ ਮਿਲ ਕੇ ਤਿਆਰੀ ਕਰ ਸਕਦੇ ਹਾਂ। ਤੇ ਬਾਕੀ ਇਹ ਹੈ ਕਿ ਦੇਖੋ ਥੋੜੀ ਜਿਹੀ ਪ੍ਰੋਬਲਮ ਤਾਂ ਤੁਹਾਨੂੰ ਆਉਣੀ ਹੈ। ਕਾਫੀ ਲੋਕੀ ਕਹੋਗੇ ਕਿ ਮੇਰਾ ਫੋਨ ਨਹੀਂ ਚੱਕਿਆ। ਹੁਣ ਕਿਹੜਾ ਵਕੀਲ ਆ ਜਿਹੜਾ ਨਹੀਂ ਚਾਹੁੰਦਾ ਕਿ ਮੈਂ ਸਾਰੇ ਫੋਨ ਚੱਕਾਂ, ਹੈ ਨਾ, ਤਾਂ ਹੀ ਬੰਦਾ ਕੰਮ ਕਰਦਾ। ਪਰ ਇੱਦਾਂ ਕਿ ਵਾਕਈ ਜਿੱਦਾਂ ਹੁਣ ਟਿਕਟੌਕ ਤੇ ਵੀ ਆ ਤਾਂ ਆਡੀਅנס ਬਹੁਤ ਜ਼ਿਆਦਾ। ਜੇ ਤੁਹਾਨੂੰ ਫੋਨ ਦਾ ਲੌਗ ਦਿਖਾਈਏ ਨਾ, ਉਹ ਇੱਦਾਂ ਕਿ 4-5 ਲਾਈਨਾਂ ਉਹ ਮਤਲਬ ਨੌਨ ਸਟਾਪ ਜੇ 8 ਘੰਟੇ ਉਹਨਾਂ ਨੇ ਵੱਜੀ ਜਾਣਾ ਬੈਕ ਟੂ ਬੈਕ। 1 ਮਿੰਟ ਵਿੱਚ ਮੈਂ EMPLOYE ਨੂੰ ਕਹਿੰਦਾ, ਮੈਂ ਕਿਹਾ ਯਾਰ ਆਹ ਬੰਦਾ ਕਹਿੰਦਾ ਮੈਂ 15 ਵਾਲੀ ਕਾਲ ਕੀਤਾ, ਉਹ ਕਹਿੰਦਾ ਯਾਰ ਆਹ ਮੇਰਾ ਲੌਗ ਦੇਖ, ਉਹ ਰੈਡੀ ਹੋ ਜਾਂਦਾ ਸਾਰਾ, ਮਤਲਬ ਕਿ ਰੁਕਦਾ ਨਹੀਂ। ਕਿਉਂਕਿ ਲੋਕੀ ਜਿਹੜੇ ਕਿਸੇ ਹੋਰ ਦਾ ਵੀ ਕਿਤੇ ਦਾ ਕੇਸ ਚੱਲਦਾ ਵਾ, ਉਹ ਵੀ ਕਾਲ ਕਰਕੇ ਕਹਿੰਦੇ ਕਿ ਚੱਲ ਸਾਨੂੰ ਆਹ ਇਨਫੋਰਮੇਸ਼ਨ ਦੇ ਦਿਓ। ਸੋ ਤੁਸੀਂ ਆਪ ਹੀ ਹਿਸਾਬ ਲਾ ਲਓ ਕਿ ਜਿੱਦਾਂ ਹੁਣ ਰੇਡੀਓ ਤੇ ਕਾਲਾਂ ਇਸੇ ਲੈਵਲ ਦੀਆਂ ਸਾਨੂੰ ਜਿੱਦਾਂ ਚੱਲਦੀਆਂ ਰਹਿੰਦੀਆਂ। ਸੋ ਸਾਨੂੰ ਹੁਣ ਹਰੇਕ ਹੁਣ ਕੀ ਹੈ ਕਿ ਜਿਹੜੇ ਸਟਾਫਰ ਆ, ਰਿਸੈਪਸ਼ਨਿਸਟ ਆ, ਉਹ ਕਈ ਵਾਰੀ ਕਾਲਾਂ ਆਨਸਰ ਨਹੀਂ ਕਰ ਸਕਦੇ, ਉਹਨਾਂ ਨੂੰ ਇੰਨਾ ਐਕਸਪੀਰੀਅੰਸ ਨਹੀਂ ਹੈਗਾ। ਸੋ ਇਹ ਜਿਹੜਾ ਸਿਸਟਮ ਆ ਮੈਂ ਅਜੇ ਤੱਕ ਫਿਗਰ ਆਊਟ ਨਹੀਂ ਕਰ ਪਾਇਆ। ਇਹਦੇ ਲਈ ਮੈਨੂੰ ਹੁਣ ਇੱਕ ਕਾਲ ਸੈਂਟਰ ਹੀ ਚਾਹੀਦਾ ਜਿਹੜਾ ਐਕਸਪੀਰੀਅੰਸਡ ਹੋਵੇ, ਜਿਹੜਾ ਜਵਾਬ ਦੇ ਸਕੇ। ਉਹ ਤੁਹਾਨੂੰ ਟਾਈਮ ਲੱਗਦਾ ਹੈ ਉਸ ਚੀਜ਼ ਨੂੰ ਬਣਨ ਦੇ ਲਈ ਨਾ, ਕਿਉਂਕਿ ਹਰ ਇੱਕ ਜਣਾ ਖਣਾ ਵੀ ਨਹੀਂ ਤੁਸੀਂ ਰੱਖ ਸਕਦੇ। ਤੁਸੀਂ ਵੀ ਚਾਹੁੰਦੇ ਆ ਵੀ ਜਿਹਨੂੰ ਹੋਵੇ ਥੋੜਾ ਬੈਟਰ ਪ੍ਰੋਫੈਸ਼ਨਲ ਰਿਪਲਾਈ ਹੋਵੇ। ਸੋ ਉਹ ਬੰਦਾ ਟੋਲਣ ਦੇ ਵਿੱਚ ਲੱਭਣ 'ਚ, ਉਹ ਥੋੜਾ ਚੰਗਾ ਲੱਭਣ 'ਚ ਥੋੜਾ ਵਕਤ ਲੱਗਦਾ ਹੈ। ਸੋ ਸਾਥ ਦਿਓ, ਥੋੜਾ ਸਬਰ ਰੱਖੋ। ਜੇ ਤੁਹਾਨੂੰ ਜ਼ਿਆਦਾ ਕਾਹਲੀ ਹੈ, ਜੇ ਤੁਹਾਡੀ ਕਾਲ ਨਹੀਂ ਰਿਟਰਨ ਹੋ ਰਹੀ, ਤਾਂ ਫਿਰ ਤੁਸੀਂ ਕਿਸੇ ਹੋਰ ਪਾਸੇ ਵੀ ਟਰਾਈ ਕਰ ਸਕਦੇ ਆ। ਹੈ ਤਾਂ ਇਨਸਾਨ ਹੀ ਆ ਨਾ, ਹੁਣ ਟਿਰਕੀਆਣਾ ਏਦਾਂ ਹੈ ਨਾ ਵੀ ਜਿੰਨਾ ਕੁ ਕਰ ਸਕਦੇ ਉਹਨਾਂ ਹੀ ਕਰ ਸਕਦੇ ਆ। ਪ੍ਰੋਬਲਮ ਇਹ ਵੀ ਆ ਕਿ ਜਿਹੜਾ ਬਿਨਾਂ ਲਾਇਸੈਂਸ ਵਾਲਾ ਬੰਦਾ ਲੀਗਲ ਐਡਵਾਈਸ ਦੇ ਨਹੀਂ ਸਕਦਾ। ਹੁਣ ਉਹ ਵੀ ਨਹੀਂ ਮੈਂ ਚਾਹੁੰਦਾ ਕਿ ਫੋਨ ਤੇ ਹੈ ਨਾ ਕੋਈ ਵੀ ਪੈਰਾਲੀਗਲ, ਕਿਉਂਕਿ ਗਲਤ ਦੇ ਦਿੱਤੀ ਕਿਸੇ ਨੂੰ, ਉਹਨੇ ਕਹਿਣਾ ਤੁਹਾਡੇ ਆਫਿਸ ਨੇ ਏਦਾਂ ਕਿਹਾ ਸੀਗਾ। ਤਾਂ ਸਭ ਤੋਂ ਪਹਿਲੀ ਚੀਜ਼ ਮੇਰੀ ਇਹ ਹੈ, ਮੈਂ ਕਿਹਾ ਨਵਾਂ ਕੰਮ ਆਵੇ ਨਾ ਆਵੇ, ਪਰ ਇਹ ਹੈ ਕਿ ਜਿਹੜਾ ਕਿਸੇ ਨੂੰ ਗਲਤ ਨਹੀਂ ਸਲਾਹ ਦੇਣੀ, ਤੇ ਜਿਹੜਾ ਆਪਣਾ ਜਿਹਨਾਂ ਦੀਆਂ ਇੰਡੀਵਿਜੂਅਲ ਤਰੀਕਾ ਵਾ ਉਹਨਾਂ ਦੀ ਟੇਕ ਕੇਅਰ ਕਰਨੀ ਆ, ਪਹਿਲ ਜਿਹੜੀ ਆ ਉਹਨਾਂ ਨੂੰ ਜਾਣੀ ਆ। ਤੇ ਬਾਕੀ ਠੀਕ ਆ, ਸਾਰੇ ਬੰਦੇ ਖੁਸ਼ ਨਹੀਂ ਹੋਣੇ। ਕਈ ਹੁਣ ਜਿੱਦਾਂ ਟਿਕਟੌਕ ਤੇ ਲਾ ਲਓ, ਜ਼ਿਆਦਾਤਰ ਥੈਂਕ ਯੂ ਕਰਦੇ, ਕਈ ਕਹਿੰਦੇ ਉਹ। ਮੈਂ ਕਿਹਾ ਯਾਰ ਇੱਕ ਕਮੈਂਟ ਦੇਖਣਾ, ਉਹਨੇ ਕਹਿਣਾ ਯਾਰ ਤੂੰ ਬਹੁਤ ਮਾੜਾ ਬੰਦਾ ਵਾ, ਇੱਕ ਨੇ ਕਹਿਣਾ ਨਹੀਂ ਭਾਜੀ ਤੁਸੀਂ ਬਹੁਤ ਵਧੀਆ ਕੰਮ ਕਰਦੇ ਆ, ਇਹਨਾਂ ਦੀ ਪਰਵਾਹ ਨਾ ਕਰੋ। ਜੀ ਤੇ ਠੀਕ ਆ, ਦੋਨਾਂ ਨੂੰ ਵੀ ਸਲਾਮ ਆ, ਤੁਸੀਂ ਸ਼ੋਅ ਸੁਣਦੇ ਆ, ਹੈ ਨਾ। ਬਾਕੀ ਕੋਈ ਮੈਂ ਇਕੱਲਾ ਤਾਂ ਨਹੀਂ, ਤੁਸੀਂ ਕਿਸੇ ਦਾ ਵੀ ਸੁਣ ਸਕਦੇ ਆ, ਜਿਹੜਾ ਜਿਹਨੂੰ ਮਰਜ਼ੀ ਫੋਲੋ ਕਰ ਸਕਦੇ ਆ। ਤਾਂ ਤੁਸੀਂ ਇਹ ਗੱਲ ਸਮਝੋ ਕਿ ਸੈਟਰਡੇ ਨੂੰ ਮਾਰਨਿੰਗ ਤੋਂ ਘਰ ਦੇ ਮੇਰੇ ਆਏ ਹੋਏ ਆ, ਬਾਹਰ ਮੈਂ ਬਿਠਾਏ ਹੋਏ, ਮੈਂ ਕਿਹਾ ਬਾਹਰ ਜਾਓ, ਮੈਂ ਸ਼ੋਅ ਲਾਉਣਾ ਵਾ। ਮਹੀਨੇ ਦੇ ਲਈ ਆਏ ਸੀਗੇ, ਮਹੀਨੇ 'ਚੋਂ 12-13 ਘੰਟੇ ਮੈਂ ਕੰਮ ਕਰਦਾ। ਤੁਸੀਂ ਦੇਖੋ ਕਿ ਸ਼ੋਅ ਕਰ ਰਹੇ ਆ, ਸੈਟਰਡੇ ਨੂੰ ਆ ਰਹੇ ਆ, ਤੁਹਾਡੇ ਨਾਲ ਫ੍ਰੀ ਇਨਫੋਰਮੇਸ਼ਨ ਤੁਹਾਨੂੰ ਹੈਗੀ ਆ। ਜੇ ਆ ਕੇ ਫਿਰ ਤੁਸੀਂ ਗਾਲਾਂ ਹੀ ਕੱਢਣੀਆਂ ਏਦਾਂ, ਮੈਂ ਕਿਹਾ ਬੰਦੇ ਮੈਨੂੰ ਕੀ ਮੋਟੀਵੇਸ਼ਨ ਆ। ਕੋਈ ਕਿਸੇ ਨਾਲ ਲੈਣਾ ਤਾਂ ਹੈ ਨਾ, ਫ੍ਰੀ ਸੁਸਾਇਟੀ ਆ। ਗਾਲ ਗੂਲ ਕੱਢਣੀ ਟਿਕਟੌਕ ਤੇ ਇੱਥੇ ਬਹੁਤ ਗਾਲ ਕੱਢਣੀ ਬਹੁਤ ਸੌਖੀ ਹੁੰਦੀ ਆ। ਬੰਦਾ ਜਦੋਂ ਪੋਜੀਸ਼ਨ ਤੇ ਬਹਿ ਕੇ ਜਦੋਂ ਜ਼ਿੰਮੇਵਾਰੀ ਨਾਲ ਕੰਮ ਕਰਦਾ ਨਾ, ਉਦੋਂ ਪਤਾ ਲੱਗਦਾ ਕਿ ਜ਼ਿੰਮੇਵਾਰੀਆਂ ਦੇ ਵੀ ਲੈਵਲ ਆ। ਕਿ ਇੱਕ ਕੇਸ ਆ, ਜੱਜ ਨਾਲ ਸਾਈਨ ਕੀਤਾ ਹੋਇਆ, ਇੱਕ ਲੈਵਲ ਆਫ ਜਿਹੜਾ ਪ੍ਰਾਇੋਰਟੀ ਉਹ ਕਰਨਾ ਪੈਂਦਾ। ਟਾਈਮ ਥੋੜ ਜਾਂਦਾ, ਆਪਣੇ ਵੱਲੋਂ ਜਿਹੜੀ ਪੂਰੀ ਆ ਉਹ ਫਾਈਟ ਕਰੀਦੀ ਆ। ਸੋ ਐਂਡ ਆਫ ਦਾ ਡੇ ਇਹ ਹੈ ਕਿ ਗੱਲ ਨੂੰ ਸਮਝੋ ਕਿੱਦਾਂ ਵਾ। ਫਿਰ ਬਾਕੀ ਇੱਦਾਂ ਕਿ ਭਾਜੀ ਕਈ ਵਾਰੀ ਇੱਦਾਂ ਵੀ ਹੋਇਆ ਕਿ ਉਹ ਕਹਿੰਦੇ ਕਿ ਨਹੀਂ ਯਾਰ ਭਾਜੀ ਆਪਾਂ ਨਾ ਦੂਜਾ ਵਕੀਲ ਕਰ ਲਿਆ, ਕੋਈ ਨਹੀਂ। ਫਿਰ ਵਾਪਸ ਜਾ ਕੇ 2-3 ਮਹੀਨੇ ਬਾਅਦ ਉਹਨਾਂ ਨੇ ਕੇਸ ਜਿਹੜੇ ਕਾਫੀ ਹੱਦ ਮਾਤਰਾ ਚ ਲਾਏ ਹੋਇਆ। ਮੈਂ ਕਿਹਾ ਕਿੱਦਾਂ ਮਿਲ ਗਿਆ, ਐਕਸਪੀਰੀਅੰਸ ਮਿਲ ਗਿਆ, ਚਾਅ ਸੀਗਾ, ਹੋ ਗਿਆ, ਪਤਾ ਲੱਗ ਗਿਆ ਕਿ ਬਾਕੀ ਕਿੱਦਾਂ। ਸੋ ਇਹ ਹੈ ਕਿ ਸਾਰਿਆਂ ਨੂੰ ਸਮਝੋ
ਮਾਰਕੀਟ ਕਿੱਦਾਂ ਕੰਮ ਕਰਦੀ ਹੈ। ਸਾਡੇ ਵਾਕਈ ਸਟਾਫਿੰਗ ਦੇ ਚੈਲੰਜ ਆ, ਬੰਦੇ ਅੱਜ ਕੱਲ ਕੰਮਾਂ ਕੁੰਮਾਂ ਤੇ ਆ ਕੇ ਰਾਜੀ ਨਹੀਂ ਪੈਰਾਲੀਗਲ ਜਿਹੜੇ, ਕਿਉਂਕਿ ਜੋ ਵੀ ਹੈ ਫੰਡਿੰਗ ਮਿਲਦੀ ਹੈ, ਤਾਂ ਸਾਨੂੰ ਜੈਨੂਅਨਲੀ ਪ੍ਰੋਬਲਮ ਜਿਹੜੀ ਹੈਗੀ ਆ ਹੋ ਜਾਊਗੀ ਸੋਲਵ, ਇਦਾਂ ਨਹੀਂ ਕਿ ਸੋਲਵ ਨਹੀਂ ਹੋਗੀ, ਹੋ ਜਾਊਗੀ ਸੋਲਵ ਜੀ। ਸੋ ਜਿਹੜੇ ਕੋਈ ਸਾਡੇ ਫੇਸਬੁੱਕ YouTube ਤੇ ਕਹਿ ਰਹੇ ਆ ਵੀ ਸਾਨੂੰ ਹਾਇਰ ਕਰ ਲਓ, ਜੇ ਤੁਸੀਂ ਕਰ ਸਕਦੇ ਆ ਐਕਚੁਅਲ 'ਚ ਕੰਮ, ਤੇ ਇਹਨਾਂ ਨੂੰ ਰੈਜ਼ੂਮੇ ਆਪਣਾ ਸੈਂਡ ਕਰ ਦਿਓ j@immigration.global। ਜੇ ਤੁਸੀਂ US ਦੇ ਵਿੱਚ ਹੈਗੇ ਆ, ਇੱਥੇ ਬੇ ਏਰੀਏ 'ਚ ਜਾਂ ਕਿਸੇ ਹੋਰ ਇਲਾਕੇ 'ਚ ਵੀ ਆ, ਤੁਸੀਂ ਕਰ ਲਓ। ਅੱਜ ਕੱਲ੍ਹ ਜਿਹੜਾ ਉਹ ਕੰਮ ਬਣ ਜਾਂਦਾ ਆ, ਜੇ ਵਰਕ ਫਰੋਮ ਹੋਮ ਆ ਜਾਂ ਹੋਰ ਵੀ ਕਈ ਚੀਜ਼ਾਂ ਆ, ਬੜਾ ਕੁਛ ਮੈਨੇਜ ਹੋ ਜਾਂਦਾ ਹੈ। ਸੋ j@immigration.global ਦੇ ਉੱਤੇ ਇਹਨਾਂ ਨੂੰ ਆਪਣੇ ਰੈਜ਼ੂਮੇ ਜਿਹਨੇ ਨਾ ਕੰਮ ਸਿੱਖਣਾ, ਇਦਾਂ ਕਿ ਜਿਹੜਾ ਪੰਜਾਬੀ ਬੰਦਾ ਕੋਈ ਸੁਣ ਰਿਹਾ ਕੰਮ ਸਿੱਖਣਾ, ਇਦਾਂ ਕਿ ਜੇ ਤੁਸੀਂ ਸਾਡੇ ਨਾਲ ਜੁੜਦੇ ਆ ਕੇ, ਤੁਹਾਨੂੰ ਕੰਮ ਵੀ ਬਹੁਤ ਟੌਪ ਲੈਵਲ ਦਾ ਸਿੱਖ ਹੋਊਗਾ। ਇਹ ਨਹੀਂ ਕਿ ਜਿੱਦਾਂ ਤੁਸੀਂ ਮਤਲਬ ਕਿ ਜਿਹੜਾ ਤੁਸੀਂ 10 ਸਾਲਾਂ 'ਚ ਕਿਤੇ ਹੋਰ ਸਿੱਖਦੇ ਆ, ਤੁਸੀਂ ਸਾਲ ਦੇ ਵਿੱਚ ਮੇਰੇ ਨਾਲ ਸਿੱਖੋਗੇ। ਸੋ ਜੇ ਕੋਈ ਇੰਟਰਸਟਿਡ ਆ ਇਮੀਗ੍ਰੇਸ਼ਨ ਕੰਮ ਕਰਨ ਦਾ, ਸਿੱਖਣ ਦੇ ਵਿੱਚ, ਮੁੰਡਾ ਕੁੜੀ ਆ ਕੇ ਕਰ ਸਕਦਾ, ਬਹੁਤ ਬੈਟਰ ਆ। ਘਰੋਂ ਵੀ ਜੇ ਕਰਨਾ ਚਾਹੁੰਦਾ, ਕਾਲਸ ਵਗੈਰਾ ਦੇ ਵਿੱਚ ਸਾਡੀ ਹੈਲਪ ਕਰਨਾ ਚਾਹੁੰਦਾ, ਫੁੱਲ ਟਾਈਮ ਪੋਜੀਸ਼ਨ ਜਿਹੜੀ ਉਹ ਅਵੇਲੇਬਲ ਆ। ਤੁਸੀਂ ਮੈਨੂੰ j@immigration.global ਮੈਂ ਦੁਬਾਰਾ ਨਹੀਂ ਕਹੂੰਗਾ, ਕਿਉਂਕਿ ਮੇਨ ਮੈਂ ਇਹੀ ਦੇਖਣਾ ਕਿ ਤੁਸੀਂ ਈਮੇਲ ਕਰ ਸਕਦੇ ਆ ਕਿ ਨਹੀਂ। ਸੋ ਜਿਹੜਾ ਮੈਨੂੰ ਆਪਣਾ ਰੈਜ਼ੂਮੇ ਭੇਜ ਦਿਓ, ਲੇਟੈਸਟ ਰੈਜ਼ੂਮੇ ਹੋਵੇ, ਤੇ ਤੁਰੰਤ ਤੁਹਾਨੂੰ ਜਿਹੜੀ ਆ ਕਾਲ ਕੀਤੀ ਜਾਊਗੀ, ਕਿਉਂਕਿ ਮੈਨੂੰ ਲੋੜ ਆ ਤੁਹਾਡੀ। ਜੀ ਜੀ। ਜਿਹੜੇ ਹੁਣ ਕੁਝ ਰਹਿ ਗਈਆਂ ਕਾਲਸ ਉਹ ਲਈਏ। ਕਾਫੀ ਲੰਮਾ ਸਮਾਂ ਜਿਹੜਾ ਹੋ ਗਿਆ, ਜਿਹੜੇ ਕਾਫੀ ਅੱਧੇ ਘੰਟੇ ਤੋਂ ਵੀ ਹੋਲਡ ਤੇ ਆ, ਆਓ ਉਹਨਾਂ ਦੇ ਨਾਲ ਆਪਾਂ ਗੱਲ ਕਰਦੇ ਹਾਂ। ਮਨਪ੍ਰੀਤ। ਹਾਂਜੀ ਭਾਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਭਾਜੀ। ਪਹਿਲੀ ਗੱਲ ਤਾਂ ਮੈਂ ਕਹਿੰਦੀ ਸੀ, ਰਾਜਕਰਮਵੀਰ ਜੀ ਤੁਸੀਂ ਬਹੁਤ ਜ਼ਿਆਦਾ ਵਧੀਆ ਕੰਮ ਕਰਦੇ ਹੋ। ਮੈਨੂੰ ਮਹੀਨਾ ਕੁ ਹੋਇਆ ਤੁਹਾਡੇ ਨਾਲ ਜੁੜਿਆ ਨੂੰ, ਤੇ ਸੱਚੀ ਗੱਲ ਆ ਕਿ ਬਹੁਤ ਕੁਝ ਪਤਾ ਲੱਗ ਗਿਆ ਹੁਣ ਵੈਸੇ। ਥੈਂਕ ਯੂ ਜੀ। ਯੂ ਵੈਲਕਮ ਭਾਜੀ। 2 ਕੁਐਸਚਨ ਨੇ। ਫਸਟ ਕੁਐਸਚਨ ਹੈ, ਮੈਂ ਆਪਣੀ ਵਾਈਫ ਦਾ, ਮੈਂ US ਸਿਟੀਜ਼ਨ ਹਾਂ, ਤੇ ਮੈਂ ਆਪਣੀ ਵਾਈਫ ਦਾ ਭਰਿਆ ਸੀਗਾ 2020 ਨਵੰਬਰ ਦੇ ਵਿੱਚ, ਤੇ ਉਹ ਕੁਝ ਦੱਸ ਸਕਦੇ ਹੋ ਕਿੰਨਾ ਕੁ ਟਾਈਮ ਲੱਗ ਜਾਊਗਾ? ਤੁਸੀਂ ਸਿਟੀਜ਼ਨ ਆ ਭਾਜੀ? ਹਾਂਜੀ ਵੀਰ ਜੀ। ਤੇ ਵਾਈਫ ਇੰਡੀਆ 'ਚ ਆ ਨਾ, ਵੇਟਿੰਗ ਦੇ ਵਿੱਚ? ਹਾਂਜੀ ਹਾਂਜੀ ਭਾਜੀ ਮੇਰੇ ਕੋਲ ਐਗਜ਼ੈਕਟ ਡੇਟਾ ਪੁਆਇੰਟ ਤਾਂ ਨਹੀਂ ਹੈਗਾ, ਪਰ ਸਿਟੀਜ਼ਨ ਦਾ ਕੋਈ ਇੱਦਾਂ ਕਿ ਕੰਮ ਰੁਕਿਆ ਨਹੀਂ ਹੋਇਆ। ਸਿਟੀਜ਼ਨ ਦੇ ਕੇਸ ਜਿਹੜੇ ਆ ਰਹੇ ਆ, ਤੇ ਇਹੀ ਰਫਲੀ ਅਬਾਊਟ 2-2.5 ਸਾਲ ਦੀ ਜਿਹੜੀ ਪ੍ਰੋਸੈਸਿੰਗ ਆ ਉਹ ਆ। ਅੱਛਾ ਜੀ, ਠੀਕ ਹੈ ਜੀ। ਥੈਂਕ ਯੂ ਭਾਜੀ। ਇੱਕ ਕੁਐਸਚਨ ਹੋ ਸੀਗਾ ਭਾਜੀ, ਮੇਰਾ ਭਤੀਜਾ ਆਸਟ੍ਰੇਲੀਆ ਦੇ ਵਿੱਚ ਆ, ਉਹਨੂੰ ਉੱਥੇ PR ਮਿਲ ਗਈ ਆ, ਤੇ ਉਹ ਅਮਰੀਕਾ ਦੇ ਵਿੱਚ ਆਉਣਾ ਚਾਹੁੰਦਾ ਆ। ਕੋਈ ਹੈ ਇੱਦਾਂ ਦਾ, ਜਾਂ ਤੁਹਾਡੇ ਮੈਂ ਆਫਿਸ ਨਾਲ ਗੱਲ ਕਰ ਲਾਂ ਜੇ ਡੀਟੇਲ ਦੇ ਵਿੱਚ ਕੁਝ ਪੁੱਛਣਾ ਹੋਵੇ ਤਾਂ? ਜੇ ਆਸਟ੍ਰੇਲੀਆ ਦੇ ਵਿੱਚ ਸਿਟੀਜ਼ਨ ਆ? ਨਹੀਂ PR ਹੋਇਆ ਜੀ ਅਜੇ। ਮਤਲਬ ਆਸਟ੍ਰੇਲੀਆ ਵਾਲੇ ਬੰਦੇ ਨੂੰ ਨਾ ਸਿਟੀਜ਼ਨ ਬਣਾ ਕੇ ਲਿਆਓ। ਸੋ ਯੂਰਪ ਆਸਟ੍ਰੇਲੀਆ ਵਾਲੇ ਜਿਹੜੇ ਵੀ ਹੈਗੇ ਆ, ਸਿਟੀਜ਼ਨ ਨਾ ਆਪਣੀ ਗਵਾਓ, ਉੱਥੇ ਸਿਟੀਜ਼ਨ ਬਣ ਕੇ ਆਓ। ਤੇ ਭਾਜੀ ਆਸਟ੍ਰੇਲੀਆ ਵਾਲੇ ਬੰਦੇ ਨੂੰ, ਡਿਗਰੀ ਵਾਲੇ ਨੂੰ E3 ਵੀਜ਼ੇ ਦੀ ਆਪਸ਼ਨ ਹੈ, E2 ਵੀਜ਼ੇ ਦੀ ਆਪਸ਼ਨ ਹੈ। ਇਨਵੈਸਟਮੈਂਟ ਦਾ ਬੰਦੇ ਨੇ ਸਿੱਧੇ ਪੱਕੇ ਤਰੀਕੇ ਨਾਲ ਆ ਜਾਣਾ। ਸੋ ਉਹਨੂੰ ਕਿਹਾ ਸਿਟੀਜ਼ਨ ਬਣ ਜਾਵੇ ਫੇਰ ਹੀ ਆਵੇ, ਉਦਾਂ ਨਾ ਪੰਗਾ ਲਵੇ ਜੀ। ਹਰਦਿਆਲ। ਸਤਿ ਸ਼੍ਰੀ ਅਕਾਲ ਜੀ। ਵੀਰ ਨੂੰ ਜੀ ਸਤਿ ਸ਼੍ਰੀ ਅਕਾਲ। ਹਾਂਜੀ, ਮੇਰਾ ਸਵਾਲ ਹੈ ਜੀ, ਮੇਰੇ ਕੋਲ ਗ੍ਰੀਨ ਕਾਰਡ ਹੈ ਸੈਲਫ ਦਾ, ਤੇ ਮੈਂ ਕੈਨੇਡਾ ਜਾਣਾ ਜਿਹੜਾ ਬਾਈ ਰੋਡ, ਉਹਦੇ ਵਾਸਤੇ ਲੋੜ ਹੈ ਟਰੈਵਲ ਡਾਕੂਮੈਂਟ ਦੀ। ਮੈਂ ਅਪਲਾਈ ਕੀਤੇ, ਆਏ 2-3 ਮਹੀਨੇ ਹੋਏ। ਤੁਹਾਡੇ ਕੋਲ ਗ੍ਰੀਨ ਕਾਰਡ ਆਲਰੇਡੀ ਹੈਗਾ ਹੈ ਨਾ, ਤੁਸੀਂ ਕਿਹਾ? ਹਾਂਜੀ ਹਾਂਜੀ ਹਾਂਜੀ। ਗ੍ਰੀਨ ਕਾਰਡ ਹੋਲਡਰ ਵਾਲਾ ਜਿਹੜਾ ਕੈਨੇਡਾ ਵਗੈਰਾ, ਮੈਕਸੀਕੋ ਵਗੈਰਾ ਜਾ ਕੇ ਤਾਂ ਤੁਸੀਂ ਆ ਸਕਦੇ ਆ, ਪਰ ਟਰੈਵਲ ਡਾਕੂਮੈਂਟ ਰეკਮੈਂਡਡ ਆ, ਤੁਸੀਂ ਲੈ ਕੇ ਜਾਓ। ਤੇ ਸਪੈਸ਼ਲੀ ਜੇ ਕਿਸੇ ਹੋਰ ਕੰਟਰੀ ਤੁਸੀਂ ਫਲਾਈ ਕਰਨਾ ਨਾਲ ਨਹੀਂ ਲੱਗਦੀ, ਤਾਂ ਟਰੈਵਲ ਡਾਕੂਮੈਂਟ ਲੈ ਕੇ ਜਾਇਓ। ਸੋ ਇਸ ਮਾਮਲੇ ਵਿੱਚ ਇਹ ਗ੍ਰੀਨ ਕਾਰਡ ਹੁੰਦੇ ਹੋਏ ਵੀ ਇਹ ਚੀਜ਼ ਫਿਰ ਜ਼ਿਆਦਾ ਜ਼ਰੂਰੀ ਹੁੰਦੀ ਹੈ? ਜਿਹੜਾ ਬੰਦੇ ਦਾ ਅਸਾਈਲਮ ਪਾਸ ਹੁੰਦਾ ਨਾ, ਉਹ ਪਾਸਪੋਰਟ ਉਹਨੂੰ ਕਹਿੰਦੇ ਆਪਣਾ ਯੂਜ਼ ਨਾ ਕਰ। ਠੀਕ ਹੈ। ਕਿਉਂਕਿ ਜਿਹੜੀ ਕੰਟਰੀ ਤੋਂ ਤੁਹਾਨੂੰ ਖਤਰਾ, ਉਹ ਕਹਿੰਦੇ ਕਿ ਉਹਨਾਂ ਤੁਸੀਂ ਉਹਦਾ ਕੋਈ ਵੀ ਡਾਕੂਮੈਂਟ ਜਿਹੜਾ ਯੂਜ਼ ਨਾ ਕਰੋ। ਜਿਹੜਾ ਅਸਾਈਲਮ ਦਾ, ਜਿਹੜਾ ਰਿਫਿਊਜੀ ਦਾ ਟਰੈਵਲ ਡਾਕੂਮੈਂਟ ਜਿਹੜਾ ਆਉਂਦਾ ਵਾ, ਉਹ ਇੱਕ ਪਾਸਪੋਰਟ ਵਾਂਗੂ ਕਾਪੀ ਹੁੰਦੀ ਹੈ। ਸੇਮ ਉੱਦਾਂ ਹੀ ਬੁਕਲੈਟ ਹੁੰਦੀ ਆ, ਉਹਦੇ ਵਿੱਚ ਤੁਹਾਡੇ ਜਿਹੜੇ ਦੂਜੇ ਦੇਸ਼ਾਂ ਦੇ ਵੀਜ਼ਾ ਸਟੈਂਪ ਜਿਹੜੀ ਉਹ ਲਾਈ ਜਾ ਸਕਦੀ ਆ। ਠੀਕ ਹੈ। ਸੋ ਮੈਕਸੀਕੋ ਕੈਨੇਡਾ ਦਾ ਲੈਂਦਾ ਨਹੀਂ। ਸੋ ਕਈ ਵਾਰੀ ਕੀ ਹੁੰਦਾ ਕਿ ਬਿਨਾਂ ਟਰੈਵਲ ਡਾਕੂਮੈਂਟ ਦੇ ਲੋਕੀ ਜਾ ਕੇ ਮੁੜ ਜਾਂਦੇ ਆ। ਰეკਮੈਂਡਡ ਇਹ ਹੁੰਦਾ ਕਿ ਟਰੈਵਲ ਡਾਕੂਮੈਂਟ ਜਿਹੜਾ ਉਹ ਲੈ ਕੇ ਜਾਓ। ਸਪੈਸ਼ਲੀ ਜਿੱਦਾਂ ਹੁਣ UK, ਯੂਰਪ ਵਗੈਰਾ ਜਾਣਾ, ਤਾਂ ਤੁਸੀਂ ਉੱਥੇ ਜਾ ਕੇ ਤੁਹਾਨੂੰ ਵੀਜ਼ੇ ਦੀ ਜੇ ਲੋੜ ਪੈਂਦੀ ਹੈ, ਤਾਂ ਉਹ ਤੁਹਾਨੂੰ ਕਾਪੀ ਚਾਹੀਦੀ ਹੈ ਵਾਲੀ। ਜੀ